टिरकियाना इमीग्रेशन ला फर्म इमीग्रेशन का होवे किसी भी तरीके का काम कॉल अटर्नी जे टिरकियाना 415 909 0503। जेंडर ग्रुप जिन्हां दे कोलों होम लोन्स घर खरीदण ਅਤੇ घर ਵੇਚਣ ਦੀਆਂ ਸਰਵਿਸਿਜ਼ ਦੇ ਨਾਲ ਤੁਸੀਂ ਜਿਹੜੇ ਜੀ ਟਰੱਕ ਟ੍ਰੇਲਰ ਦੇ ਲੋਨਸ ਦਾ ਕੰਮ ਵੀ ਕਰਵਾ ਸਕਦੇ ਹੋ। ਕਾਲ ਮੋਹਨ ਚੀਮਾ 5590052575 ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪ੍ਰਵੀਨ, ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ 'ਚ ਆਖਿਆ ਵੀ ਇਹ ਜਿਹੜੇ ਅੱਜ ਦਾ ਜਿਹੜਾ ਮੁੱਦਾ ਆ ਇਹ ਬੜਾ ਅਹਿਮ ਆ, ਹਰ ਇੱਕ ਤਰੀਕੇ ਦੇ ਨਾਲ ਪਹਿਲੂ ਦੇ ਨਾਲ ਆਪਣੇ ਨਾਲ ਇਹ ਜੁੜਿਆ ਆ। ਮੌਜੂਦਾ ਜਿਹੜੀ ਨਸਲ ਹੈਗੀ ਉਹਦੇ ਲਈ ਵੀ ਤੇ ਭਵਿੱਖ 'ਚ ਜਿਹੜੀ ਆ ਰਹੀ ਆ ਨਸਲ ਜਾਂ ਜਿਹੜੇ ਵੱਡੇ ਹੋ ਰਹੇ ਆ ਜਾਂ ਜਿਨ੍ਹਾਂ ਨੇ ਅਜੇ ਜੰਮਣਾ ਆ ਆਪਾਂ ਕਹਿ ਲਈਏ ਵੀ ਉਹਨਾਂ ਦੇ ਨਾਲ ਵੀ ਸੰਬੰਧਿਤ ਇਹ ਜਿਹੜੀ ਗੱਲਬਾਤ ਹੈ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਈਵੀ ਇਲੈਕਟ੍ਰਿਕ ਵਹੀਕਲਸ ਜਿਹੜੀਆਂ ਕਾਰਸ ਆ ਉਸ ਨੂੰ ਲੈ ਕੇ। ਰੀਸੈਂਟਲੀ ਕੈਲੀਫੋਰਨੀਆ ਦੇ ਵਿੱਚ ਕੱਲ ਕਾਰਬ ਜਿਹੜੀ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਆ ਜਿਹੜੇ ਕਿ ਪੋਲਿਊਸ਼ਨ ਨੂੰ ਲੈ ਕੇ ਕਹਿੰਦੇ ਵੀ ਅਸੀਂ ਸਭ ਤੋਂ ਵੱਧ ਚਿੰਤਤ ਆ। ਪੂਰੇ ਮੁਲਕ ਦੇ ਵਿੱਚ ਪਹਿਲਾ ਸੂਬਾ ਬਣਿਆ ਆ ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਵੀ ਅਸੀਂ 2035 2035 ਸਨ ਤੋਂ ਬਾਅਦ ਦੇ ਵਿੱਚ ਕੋਈ ਵੀ ਜਿਹੜੀ ਗੈਸ ਦੇ ਨਾਲ ਚੱਲਣ ਵਾਲੀ, ਪੈਟਰੋਲ ਕਹਿ ਲਓ, ਗੈਸ ਕਹਿ ਲਓ, ਡੀਜ਼ਲ ਕਹਿ ਲਓ, ਵੀ ਉਹਦੇ ਨਾਲ ਚੱਲਣ ਵਾਲੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਅਸੀਂ ਰੋਕਣ ਜਾ ਰਹੇ ਹਾਂ, ਉਹਨਾਂ ਨੂੰ ਹੋਰ ਨਹੀਂ ਵੇਚੀਆਂ ਜਾਣਗੀਆਂ। 2035 ਤੋਂ ਬਾਅਦ ਦੇ ਵਿੱਚ 100% ਕਹਿੰਦੇ ਵੀ ਜ਼ੀਰੋ ਐਮਿਸ਼ਨ ਗੱਡੀਆਂ, ਉਹ 'ਚ ਇਲੈਕਟ੍ਰਿਕ ਗੱਡੀਆਂ ਵੀ ਹੋ ਸਕਦੀਆਂ, ਉਹ 'ਚ ਹਾਈਡਰੋਜਨ ਪਾਵਰਡ ਗੱਡੀਆਂ ਵੀ ਹੋ ਸਕਦੀਆਂ ਆ, ਤੇ ਕੁਛ ਹਿੱਸਾ ਉਹਨਾਂ ਨੇ ਹਾਈਬ੍ਰਿਡ ਦੇ ਲਈ ਜਿਹੜੀ ਉਹਨਾਂ ਨੇ ਜਗ੍ਹਾ ਉਸ ਦੇ ਵਿੱਚ ਰੱਖੀ ਆ। ਸੋ ਉਹਨਾਂ ਨੇ ਕਿਹਾ ਵੀ ਅਸੀਂ ਇਹ ਚੀਜ਼ ਕਰਨ ਜਾ ਰਹੇ ਹਾਂ। ਕਲਾਈਮੇਟ ਚੇਂਜ ਜੋ ਕਿ ਬਹੁਤ ਤੇਜ਼ੀ ਦੇ ਨਾਲ ਸਾਰਾ ਜਿਹੜਾ ਆ ਜਲਵਾਯੂ ਆ ਉਸ ਨੂੰ ਪ੍ਰਭਾਵਿਤ ਜਿਹੜਾ ਉਹ ਕਰ ਰਿਹਾ ਆ। ਸੋਕੇ ਪੈਂਦੇ ਆ ਅੰਤਾਂ ਦੇ, ਜਦੋਂ ਮੀਂਹ ਪੈਂਦੇ ਆ ਤੇ ਹੜ ਜਾਂਦੇ ਆ, ਤੇ ਹੱਦੋਂ ਵੱਧ ਜਿਹੜੇ ਉਹ ਪੈਂਦੇ ਆ, ਤੇ ਜਦੋਂ ਠੰਡ ਵੀ ਇੱਦਾਂ ਤੇ ਗਰਮੀ ਵੀ ਇੱਦਾਂ। ਸੋ ਇਹ ਜਿਹੜੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਲੀਫੋਰਨੀਆ ਨੇ ਫੈਸਲਾ ਜਿਹੜਾ ਉਹ ਲਿਆ ਆ ਵੀ ਅਸੀਂ 2035 ਦੇ ਵਿੱਚ ਇਲੈਕਟ੍ਰਿਕ ਗੱਡੀਆਂ ਹੀ ਸਿਰਫ ਜਿਹੜੀਆਂ ਉਹ ਵੇਚਣੀਆਂ ਆ। ਬੇਸਿਕਲੀ ਜ਼ੀਰੋ ਐਮਿਸ਼ਨ ਵਾਲੀਆਂ ਗੱਡੀਆਂ ਆ। ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ 'ਚ ਆਪਾਂ ਗੱਲ ਕਰੀਏ ਤਾਂ ਮੋਸਟਲੀ ਜਦੋਂ ਆਪਾਂ ਜ਼ੀਰੋ ਐਮਿਸ਼ਨ ਗੱਡੀਆਂ ਕਹਿੰਦੇ ਤਾਂ ਇਲੈਕਟ੍ਰਿਕ ਗੱਡੀਆਂ ਹੀ ਜਿਹੜੀਆਂ ਉਹ ਭਾਵ ਉੱਥੋਂ ਹੀ ਉੱਧਰ ਹੀ ਮੰਨਿਆ ਜਿਹੜਾ ਉਹ ਜਾਂਦਾ ਹੈ। ਆਲਦੋ ਹੋਰ ਟੈਕਨੋਲੋਜੀਜ਼ ਵੀ ਹਨ ਪਰ ਉਹ ਇੰਨੀਆਂ ਜ਼ਿਆਦੀਆਂ ਪ੍ਰਚਲਿਤ ਪੋਪੂਲਰ ਜਿਹੜੀਆਂ ਉਹ ਨਹੀਂ ਨੇ। ਸੋ ਤੁਸੀਂ ਕੀ ਸੋਚਦੇ ਹੋ ਵੀ ਇਹ ਜਿਹੜਾ ਕੈਲੀਫੋਰਨੀਆ ਨੇ ਪਹਿਲ ਕਦਮੀ ਕੀਤੀ ਹੈ ਇਸ ਚੀਜ਼ ਦੇ ਵਿੱਚ, ਕੀ ਇਹ ਚੰਗਾ ਨਿਰਣੇ ਹੈ? ਕੀ ਇਹ ਫੈਸਲਾ ਗੁੱਡ ਹੈਗਾ ਆ ਜਾਂ ਗਲਤ ਆ, ਜਾਂ ਇਸ ਦੇ ਵਿੱਚ ਹੋਰ ਸਮਾਂ ਇਸ ਦੇ ਵਿੱਚ ਚਾਹੀਦਾ ਸੀਗਾ ਜਾਂ ਹੋਣਾ ਹੀ ਨਹੀਂ ਸੀ ਚਾਹੀਦਾ? ਕਿਉਂਕਿ ਕਈ ਉੱਤਰ ਹੁੰਦੇ ਨੇ, ਬਹੁਤ ਸਾਰੇ, ਹਰ ਇੱਕ ਦੀ ਆਪੋ ਆਪਣੀ ਰਾਏ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਰਹਿੰਦੀ ਆ। ਸੋ ਤੁਸੀਂ ਜ਼ਰੂਰ ਜਿਹੜੇ ਉਹ ਸ਼ੇਅਰ ਕਰੋ। ਆਲਦੋ ਇਹ ਆਪਾਂ ਜ਼ਰੂਰ ਪ੍ਰਵੀਨ ਕਹਿੰਦੇ ਜਾਈਏ ਅੱਜ ਦੇ ਯੁੱਗ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਵੀ ਮਸ਼ਹੂਰ ਜਿਹੜੀ ਟੈਸਲਾ ਦੀ ਸਭ ਤੋਂ ਜ਼ਿਆਦਾ ਆ। ਗੱਡੀ ਰੱਖਣਾ ਇੱਕ ਸਟੇਟਸ ਸਿੰਬਲ ਦੇ ਵਜੋਂ ਵੀ ਦੇਖਿਆ ਜਾਂਦਾ ਆ, ਤੇ ਇੱਕ ਇਹ ਵੀ ਕਹਿੰਦੇ ਆ ਵੀ ਅਸੀਂ ਜੀ ਵਾਤਾਵਰਨ ਦੇ ਪ੍ਰਤੀ ਸੁਹਿਰਦ ਵੀ ਆ, ਇਹ ਦਿਖਾਇਆ ਜਾਂਦਾ। ਜਦੋਂ ਸ਼ੁਰੂ 'ਚ ਮੈਨੂੰ ਯਾਦ ਆ ਕੁਛ ਦਹਾਕੇ ਪਹਿਲੋਂ ਦੀਆਂ ਜਿਹੜੀਆਂ ਗੱਲਾਂ, ਇੱਥੇ ਪ੍ਰੀਅਸ ਨਾਂ ਦੀ ਇੱਕ ਗੱਡੀ ਆਈ ਜਿਹੜੀ ਕਿ ਹਾਈਬ੍ਰਿਡ ਸੀਗੀ। ਪ੍ਰੀਅਸ ਗੱਡੀ ਜਿਸ ਦੀ ਸ਼ੇਪ ਸੂਰਤ ਕੋਈ ਇੰਨੀ ਜ਼ਿਆਦਾ ਸੋਹਣੀ ਨਹੀਂ ਸੀਗੀ, ਹਾਂ ਗੱਡੀ ਸੀਗੀ, ਪਰ ਜਿਹੜਾ ਅਗਾਂਹਵਧੂ ਆਪਣੇ ਆਪ ਨੂੰ ਸ਼ਹਿਰ ਮੰਨਦਾ ਆ, ਸੈਨ ਫਰਾਂਸਿਸਕੋ ਹੋ ਗਿਆ ਜਾਂ ਇੱਦਾਂ ਦੇ ਜਿਹੜੇ ਸ਼ਹਿਰ ਆ, ਮਹਿੰਗੇ ਸ਼ਹਿਰ ਵੀ ਜਿੱਦਾਂ ਕਹਿ ਲਓ ਵੀ ਉਹਨਾਂ ਵਿੱਚ ਉੱਥੇ ਹੋੜ ਮੱਚ ਗਈ ਵੀ ਆਪਾਂ ਇਹ ਵਾਲੀਆਂ ਗੱਡੀਆਂ ਲੈਣੀਆਂ। ਉਦੋਂ ਇੱਕ ਸਟੇਟਸ ਦੇ ਵਜੋਂ ਦੇਖਣ ਜਾਣ ਲੱਗ ਗਿਆ ਵੀ ਇਹ ਬੰਦੇ ਵਾਤਾਵਰਨ ਪ੍ਰਤੀ ਸੁਹਿਰਦ ਨੇ, ਤੇ ਇਸ ਕਰਕੇ ਜਿਹੜੀਆਂ ਗੱਡੀਆਂ ਆ ਉਹ ਇਹਨਾਂ ਨੇ ਲਾਈਆਂ ਆ। ਸੋ ਉਹ ਉਸੇ ਤਰੀਕੇ ਦੇ ਨਾਲ ਅੱਜ ਵੀ ਜਿਹੜੀ ਦੌੜ ਆ ਉਹ ਚੱਲ ਰਹੀ ਆ। ਹੁਣ ਪਰ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਦੋ ਦਹਾਕੇ ਪਹਿਲੋਂ ਦੀਆਂ ਗੱਲਾਂ ਦੇ ਨਾਲੋਂ। ਸੋ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਜੋ ਕਿ ਵਾਰੀ ਸਿਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜ਼ਿਕਰ ਕਰਾਂਗੇ ਵੀ ਕਿਹੜੇ ਪਹਿਲੂਆਂ ਨੇ ਇਸ ਫੈਸਲੇ ਨੇ ਕਿਹੜੇ ਪਹਿਲੂਆਂ ਦੇ ਜ਼ਰੀਏ ਆਪਣੇ ਪ੍ਰੈਜ਼ੈਂਟ ਨੂੰ ਤੇ ਆਪਣੇ ਭਵਿੱਖ ਨੂੰ ਟੱਚ ਕਰਨਾ ਹੈ। ਵਾਤਾਵਰਨ ਸੰਭਾਲਣਾ ਤੁਹਾਡਾ ਜਿਹੜਾ ਸਟੇਟਸ ਸਿੰਬਲ ਨਹੀਂ ਹੋਣਾ ਚਾਹੀਦਾ, ਇਹ ਤੁਹਾਡੀ ਆਦਤ ਦੇ ਵਿੱਚ ਹੋਣਾ ਚਾਹੀਦਾ। ਸਟੇਟਸ ਸਿੰਬਲ ਇੱਕ ਹੋਰ ਤਰ੍ਹਾਂ ਦੀ ਸਾਈਕੀ ਹੈ, ਵਾਤਾਵਰਨ ਸੰਭਾਲਣਾ ਇੱਕ ਹੋਰ ਤਰ੍ਹਾਂ ਦਾ ਟੌਪਿਕ ਹੈ, ਮਸਲਾ ਹੈ। ਇਹ ਤੁਹਾਡੀਆਂ ਆਦਤਾਂ ਬਹੁਤ ਜ਼ਿਆਦਾ ਇਹਦੇ 'ਚ ਸ਼ਾਮਿਲ ਹੁੰਦੀਆਂ ਜਿਨ੍ਹਾਂ ਦੇ ਅਸੀਂ ਸਾਰੀਆਂ ਹੀ, ਕਿਉਂਕਿ ਸਾਡੀਆਂ ਕਈ ਆਦਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਇਹਨੂੰ ਗੰਧਲਾ ਪ੍ਰਦੂਸ਼ਿਤ ਕਰਨ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਉਂਦੇ ਹਾਂ।
ਰਹੀ ਗੱਲ 2035 ਵਾਲੀ, ਤਾਂ ਤੁਸੀਂ ਦੇਖੋ ਵੀ ਇਹਦੇ ਵਿੱਚ ਇੱਕ ਚੀਜ਼ ਤਾਂ ਜਿਹੜੀ ਹੈਗੀ ਆ ਉਹ ਹੁਣੇ ਨੋਟ ਕਰਨ ਵਾਲੀ ਹੈ ਕਿ ਅੱਜ ਤੋਂ ਤਕਰੀਬਨ 13 ਸਾਲ ਅੱਗੇ ਦਾ ਸੋਚਿਆ ਜਾ ਸਕਦਾ ਕਿ ਇੱਕ ਵਕਫਾ ਜਿਹਦੇ ਦਰਮਿਆਨ ਜੇਕਰ ਇੱਧਰ ਨੂੰ ਤੁਰ ਵੀ ਪੈਂਦੇ ਥੋੜ੍ਹਾ ਜਿਹਾ, ਤਾਂ ਉਹਦੇ ਜਿਹੜੇ ਸਿੱਟੇ ਆ ਕੁਛ ਟਾਈਮ ਦੇ ਵਿੱਚ ਨਿਕਲਣੇ ਮਿਲ ਜਾਣਗੇ। ਜਦੋਂ ਇਹ ਡਿਬੇਟ ਸ਼ੁਰੂ ਹੋਈ ਹੈ ਆਪਣੇ ਰਾਜਕਰਨਵੀਰ ਸਿੰਘ ਜੀ, ਉਦੋਂ ਕੈਲੀਫੋਰਨੀਆ ਦੇ ਹੀ ਇੱਕ ਵੈਬਸਾਈਟ ਆ, ਮਾਫ ਕਰਨਾ ਮੈਨੂੰ ਉਹਦਾ ਨਾਮ ਵਿਸਰ ਗਿਆ ਕਿਹੜੀ ਆ, ਜੀ ਕੋਈ ਨਹੀਂ। ਤੇ ਪਰ ਉਹਨਾਂ ਨੇ ਇਹਦੀਆਂ ਜਿਹੜਾ ਇਹਦਾ ਟੀਚਾ ਸੀਗਾ ਉਹਦੀਆਂ ਮੈਰਿਟ ਤੇ ਡੀਮੈਰਿਟ ਤਿਆਰ ਕੀਤੀਆਂ ਕਿ ਜੇ ਕੈਲੀਫੋਰਨੀਆ ਦੇ ਵਿੱਚ 2035 ਤੋਂ ਬਾਅਦ ਗੈਸ ਵਾਲੀ ਕੋਈ ਕਾਰ ਨਹੀਂ ਚੱਲੇਗੀ ਤਾਂ ਉਹਦੇ ਕੀ ਜਿਹੜੇ ਆ ਉਹ ਹੋਣਗੇ। ਜਦੋਂ ਬਹਿਸ ਨੂੰ ਸਾਰੇ ਪਾਸਿਓਂ ਕਵਰ ਕੀਤਾ ਗਿਆ ਤਾਂ ਸਭ ਤੋਂ ਜਿਹੜੀ ਨਿਚੋੜ ਵਾਲੀ ਗੱਲ ਸੀ ਨਿਕਲ ਕੇ ਉਹ ਆਈ ਕਿ ਕਾਰਾਂ ਤਾਂ ਤੁਸੀਂ ਠੀਕ ਆ ਕਰ ਦਿਓਗੇ, ਪਰ ਜਿਹੜੇ ਦੂਜੇ ਪਹਿਲੂ ਨੇ ਵਹੀਕਲਸ ਨੇ ਉਹਨਾਂ ਦਾ ਕੀ ਕਰੋਗੇ। ਔਰ ਵਿੱਚੋਂ ਬਹਿਸ ਦੇ ਵਿੱਚ ਇਹ ਵੀ ਚਰਚਾ ਛਿੜੀ ਕਿ ਹਰ ਬੰਦਾ ਕਈ ਵਾਰੀ ਅਫੋਰਡ ਨਹੀਂ ਕਰ ਸਕਦਾ ਹੁੰਦਾ, ਮਤਲਬ ਉਹਦੇ ਕੋਲੇ ਗੈਸ ਵਾਲੀ ਆ $5-7 ਦੀ ਗੱਡੀ ਨਾਲ ਡੰਗਲਾ ਟਪਾ ਰਿਹਾ, $10-12 ਕਹਿ ਲਓ ਚਲੋ ਹਨਾ, ਤਾਂ ਫਿਰ ਉਹ ਨਵਾਂ ਕਿੱਥੋਂ ਲੈ ਕੇ ਆਏਗਾ। ਤਾਂ ਉਹਦੇ ਵਿੱਚੋਂ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕਿ ਜਿਹੜੀਆਂ ਹੁਣ ਲੈ ਰਹੇ ਨੇ 25-26 ਵਾਲੀਆਂ, ਜਿਵੇਂ ਹੁਣ ਪਹਿਲਾਂ ਵਾਲੇ ਲੋਕ 2015 ਮਾਡਲ 16 ਮਾਡਲ ਗੱਡੀ ਲਈ ਬੈਠੇ ਆ, ਜਿਹੜੀਆਂ 2027-28 ਦੇ ਵਿੱਚ ਵਿਕਣੀਆਂ ਉਹ ਤਾਂ 2035 ਦੇ ਵਿੱਚ ਉਹਨਾਂ ਦੇ ਕੰਮ ਆ ਜਾਣਗੀਆਂ। ਇੱਕ ਇਹ ਸੀ, ਇੱਕ ਦੂਜਾ ਇਹ ਸੀਗਾ ਕਿ ਜਦੋਂ ਉਹਨਾਂ ਨੂੰ ਆਪਾਂ ਜਿਹੜਾ ਚਾਰਜ ਕਰਾਂਗੇ ਤਾਂ ਉਹਦੇ ਲਈ ਤੁਹਾਨੂੰ ਇਨਫਰਾਸਟ੍ਰਕਚਰ ਵੀ ਮੋਸਟਲੀ ਜਿਹੜੇ ਸਾਡੇ ਫ੍ਰੀਵੇਜ਼ ਨੇ ਜਾਂ ਹੋਰ ਇਸ ਤਰੀਕੇ ਜਿੱਥੇ ਵੀ ਠਹਿਰ ਆ ਲੋਕਾਂ ਦੀ, ਉੱਥੇ ਤੁਹਾਨੂੰ ਉਹ ਇੰਸਟਾਲ ਜਿਹੜਾ ਲਗਾਉਣਾ ਪੈਣਾ, ਇੰਸਟਾਲ ਕਰਨਾ ਪੈਣਾ। ਇਸ ਤੋਂ ਬਾਅਦ ਇੱਕ ਡਿਬੇਟ ਇਹ ਵੀ ਚੱਲੀ ਕਿ ਕੀ ਗਰੰਟੀ ਹੈ ਕਿ ਚਲੋ ਕਾਰਾਂ ਅਸੀਂ ਸਾਰੀਆਂ ਬਦਲ ਦਿਆਂਗੇ, ਇਹਦੇ ਫਾਈਨੈਂਸ਼ੀਅਲੀ ਲੋਕਾਂ ਤੇ ਸਿੱਟੇ ਦੇਖਣ ਨੂੰ ਮਿਲਣਗੇ। ਨੋ ਡਾਊਟ ਵਾਤਾਵਰਨ ਤੇ ਵੀ ਇਹਦੀ ਜਿਹੜੀ ਆ ਉਹ ਹਾਰ ਬਦਲਦੀ ਜਾਂ ਇਹਦਾ ਸਿੱਟਾ ਦੇਖਣ ਨੂੰ ਮਿਲੂਗਾ, ਸੁਧਾਰ ਆਊਗਾ, ਪਰ ਜਿਹੜੇ ਦੂਜੀ ਤਰ੍ਹਾਂ ਦੇ ਪ੍ਰਦੂਸ਼ਣ ਨੇ ਉਹਨਾਂ ਨੂੰ ਕਿਵੇਂ ਠੱਲ ਪਾਵਾਂਗੇ। ਇਹ ਜਿਹੜੀ ਸਟੱਡੀ ਹੈ ਇਹ ਗੱਲ ਕਹਿੰਦੀ ਹੈ ਕਿ ਕੈਲੀਫੋਰਨੀਆ ਦੀ ਇੱਕ ਆਬਾਦੀ ਦਾ 80% ਆਬਾਦੀ ਦਾ ਹਿੱਸਾ ਕੈਲੀਫੋਰਨੀਅਨਸ ਜਿਹੜੇ ਆ ਉਹ ਇਹੋ ਜਿਹੇ ਏਰੀਆਜ਼ ਦੇ ਵਿੱਚ ਰਹਿੰਦੇ ਆ ਜਿੱਥੇ ਜਿਹੜੇ ਹੈਲਥ ਬੇਸਡ ਕੁਆਲਿਟੀ ਸਟੈਂਡਰਡਸ ਨੇ, ਚਾਹੇ ਉਹ ਫੈਡਰਲ ਦੇ ਨੇ ਚਾਹੇ ਸਟੇਟ ਦੇ ਨੇ, ਉੱਥੇ ਬਹੁਤ ਮਾੜਾ ਉਹਨਾਂ ਦਾ ਸਟੈਂਡਰਡ ਆ ਰਹਿਣ ਦਾ, ਪ੍ਰਦੂਸ਼ਣ ਆ ਉੱਥੇ, ਹਵਾ ਚੰਗੀ ਨਹੀਂ ਹੈ ਜਾਂ ਹੋਰ ਬਹੁਤ ਤਰ੍ਹਾਂ ਦੇ ਸਿਹਤ ਇਸ਼ੂਜ਼ ਨੇ, ਠੀਕ ਹੈ। ਤਾਂ ਉਹ ਕਹਿੰਦੇ ਨੇ ਕਿ ਖਾਸ ਕਰਕੇ ਜਦੋਂ ਅਸੀਂ ਇਹ ਗੱਲ ਨੂੰ ਲਾਗੂ ਕਰਦੇ ਹਾਂ ਪ੍ਰਦੂਸ਼ਣ ਨੂੰ ਬੱਚਿਆਂ ਤੇ 올ਡ ਏਜਸ ਯਾਨੀ ਕਿ ਬਜ਼ੁਰਗਾਂ ਦੇ ਉੱਤੇ, ਤਾਂ ਉਹਨਾਂ ਦੇ ਉੱਤੇ ਇਹਦਾ ਬਹੁਤ ਵੱਡਾ ਪ੍ਰਭਾਵ ਆ ਜਿਹੜਾ ਉਹ ਪੈ ਰਿਹਾ। ਤੇ ਦੂਜੀਆਂ ਸਟੇਟਸ ਜਾਂ ਫੈਡਰਲ ਵਾਈਜ਼ ਜਿਹੜੇ ਸਰਵੇਜ਼ ਨੇ ਉਹਨਾਂ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਹੈ ਕਿ ਕੈਲੀਫੋਰਨੀਆ ਦੇ ਹੀ ਕੁਝ ਹਿੱਸੇ ਨੇ ਜਿਹਦੇ ਜ਼ਿਆਦਾ ਵਰਸ ਨੇ। ਸੋ ਤਾਂ ਕਰਕੇ ਇਹਨਾਂ ਨੂੰ ਇਹ ਚੀਜ਼ ਤੇ ਸੋਚਣਾ ਪਿਆ, ਤਾਂ ਕਰਕੇ 2035 ਵਾਲਾ ਜਿਹੜਾ ਮਿਥਣਾ ਪਿਆ। ਤੇ ਨਾਲ ਇਹ ਵੀ ਹੈ ਕਿ ਕੈਲੀਫੋਰਨੀਆ, ਮਾਫ ਕਰਨਾ ਜੇ ਪ੍ਰੋਨਾਂਸੀਏਸ਼ਨ ਦੇ ਵਿੱਚ ਗਲਤੀ ਹੋਈ ਤਾਂ, ਇੰਗਲਿਸ਼ ਦੇ ਵਰਡ ਨੇ ਕੁਝ ਸ਼ਬਦ ਨੇ, ਕੈਲੀਫੋਰਨੀਆ ਦੇ ਜਿਹੜੇ ਆ ਜਾਂ ਹੋਰ ਜਿਹੜਾ ਵਿਸ਼ਵ ਆ ਉਹ ਇਸ ਵੇਲੇ ਇੰਪੈਕਟ ਦੇਖ ਰਿਹਾ ਗ੍ਰੀਨ ਹਾਊਸਸ ਗੈਸਸ ਦੇ ਤੇ ਕਲਾਈਮੇਟ ਚੇਂਜ ਤੇ। ਦੇਖੋ ਕਲਾਈਮੇਟ ਚੇਂਜ ਤਾਂ ਇੱਕ ਐਸਾ ਮੁੱਦਾ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੰਦਾ ਬੈਠਾ ਵਾ ਉਹਦੇ ਤੇ ਉਹਦਾ ਇੰਪੈਕਟ ਪੈਣਾ ਹੀ ਪੈਣਾ। ਸੋ ਤੁਸੀਂ ਜਿਹੜੀ ਇਸ ਦੇ ਵਿੱਚ ਗੱਲ ਕੀਤੀ ਨਾ, ਮੋਸਟਲੀ ਜਿਹੜਾ ਕਲਾਈਮੇਟ ਚੇਂਜ ਦੀ ਜਦੋਂ ਗੱਲ ਆਉਂਦੀ ਆ ਤਾਂ ਉਹਦੀ ਚਰਚਾ ਇਸ ਹਿਸਾਬ ਦੇ ਨਾਲ ਹੀ ਜਿਹੜੀ ਹੁੰਦੀ ਆ ਵੀ ਜਿਹੜਾ ਕਾਰਬਨ ਮਿਲੀਅਨਸ ਆਫ ਸਾਲਾਂ, ਲੱਖਾਂ ਹੀ ਹਜ਼ਾਰਾਂ ਹੀ ਸਾਲਾਂ ਤੋਂ ਦੱਬਿਆ ਪਿਆ ਆ ਫੋਸਿਲ ਫਿਊਲ ਦੀ ਜਿਹੜੀ ਦੇ ਵਿੱਚ, ਚਾਹੇ ਉਹ ਕੋਲ ਦੀ ਰੂਪ ਦੇ ਵਿੱਚ ਆ ਚਾਹੇ ਉਹ ਆਇਲ ਦੇ ਰੂਪ ਦੇ ਵਿੱਚ ਆ, ਉਹ ਕਾਰਬਨ ਅੰਦਰ ਸੀਗਾ, ਉਹ ਕਾਰਬਨ ਡਾਈਆਕਸਾਈਡ ਦੀ ਰੂਪ ਚ ਨਹੀਂ ਸੀਗਾ, ਜਿਹਨੂੰ ਗ੍ਰੀਨ ਹਾਊਸ ਗੈਸ ਕਹਿੰਦੇ ਆ। ਗ੍ਰੀਨ ਹਾਊਸ ਗੈਸ ਉਹ ਹੁੰਦੀ ਆ, ਤੁਸੀਂ ਮੰਨ ਲਓ ਵੀ ਥੋੜੀ ਜਿਹੀ ਥਾਂ ਆ ਤੇ ਉਹਦੇ ਉੱਤੇ ਤੁਸੀਂ ਲਿਫਾਫਾ ਪਾ ਦਿਓ ਵੀ ਉਹ ਅੰਦਰ ਗਰਮੈਸ਼ ਹੋ ਜਾਣੀ ਆ, ਉਹ ਬਾਹਰ ਨਿਕਲਣ ਦਾ ਉਹਦੇ ਕੋਲ ਸਾਧਨ ਨਹੀਂ। ਸੋ ਜਿਹੜੀ ਗ੍ਰੀਨ ਹਾਊਸ ਗੈਸਿਸ ਆ ਉਹ ਉਸ ਤਰੀਕੇ ਦੇ ਨਾਲ ਧਰਤੀ ਦੇ ਆਲੇ ਦੁਆਲੇ ਲਿਫਾਫੇ ਦਾ ਕੰਮ ਕਰਦੀਆਂ ਆ, ਬਲੈਂਕਟ ਦਾ ਕੰਮ ਕਰਦੀਆਂ ਵੀ ਗਰਮੀ ਅੰਦਰ ਤਾਂ ਆ ਸਕਦੀ ਆ, ਜਿਹੜੀ ਸੂਰਜ ਦੀ ਕਿਰਨਾਂ ਦੇ ਨਾਲ ਜਿਹੜੀ ਉਹ ਆ ਰਹੀ ਆ ਉਹ ਆ ਤਾਂ ਸਕਦੀ ਆ, ਜਾਂ ਜੋ ਵੀ ਆਪਾਂ ਤਪਸ਼ ਜੋ ਵੀ ਹੈਗੀ ਉਹਦੇ ਨਾਲ ਆ ਤਾਂ ਸਕਦੀ ਆ, ਪਰ ਬਾਹਰ ਨਹੀਂ ਨਿਕਲ ਸਕਦੀ, ਆਪਣੇ ਐਟਮੋਸਫੇਅਰ ਵਾਤਾਵਰਨ ਦੇ ਵਿੱਚ ਫਸੀ ਰਹਿ ਰਹੀ ਆ, ਜਿਹਦੇ ਕਰਕੇ ਆਪਾਂ ਦੇਖ ਰਹੇ ਪ੍ਰਭਾਵ ਦੇਖ ਰਹੇ ਵੀ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਜਿਹੜਾ ਇਹ ਟੈਂਪਰੇਚਰ ਆ ਕਹਿੰਦੇ ਵੀ ਉਹ ਵੱਧਦਾ ਜਾ ਰਿਹਾ। ਸਾਰੇ ਸਾਇੰਸਦਾਨ 99% ਸਾਇੰਸਦਾਨ ਇਸ ਦੇ ਨਾਲ ਜਿਹੜਾ ਉਹ ਸਹਿਮਤ ਹੈਗੇ ਆ। ਸੋ ਜਿਹੜੇ ਕਾਰਬਨ ਐਮਿਸ਼ਨਸ ਨੂੰ ਲੈ ਕੇ ਹੀ ਰੌਲਾ ਆ ਵੀ ਆਪਾਂ ਜਦੋਂ ਤੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਪ੍ਰਵੀਨ,
ਉਸਨੇ ਨਵੀਆਂ ਤਕਨੀਕਾਂ ਵੀ ਲਿਆਂਦੀਆਂ। ਪਹਿਲਾਂ ਫੈਕਟਰੀਆਂ ਦੇ ਵਿੱਚ ਹੀ ਜਿਹੜਾ ਆਪਾਂ ਕੋਲਾ ਜਾਂ ਤੇਲ ਬਾਲ ਕੇ ਜਾਂ ਹੋਰ ਚੀਜ਼ਾਂ ਬਾਲ ਕੇ ਹੀ ਚੀਜ਼ਾਂ ਦਾ ਉਤਪਾਦਨ ਨਹੀਂ ਕੀਤਾ। ਉਹਨਾਂ ਵਿੱਚ ਉਹਨਾਂ ਚੀਜ਼ਾਂ ਦਾ ਵੀ ਉਤਪਾਦਨ ਕੀਤਾ ਜਿਹੜੀਆਂ ਕਿ ਬਾਅਦ 'ਚ ਉਹ ਇਹੀ ਤੇਲ ਨੂੰ, ਇਹੀ ਕੋਲ ਨੂੰ, ਇਹੀ ਚੀਜ਼ਾਂ ਨੂੰ ਜਿਹੜਾ ਵਰਤਦੀ ਆ, ਜੋ ਕਿ ਮਲਟੀਪਲਾਈਂਗ ਇਫੈਕਟ ਆਪਾਂ ਦੇਖਦੇ ਹਾਂ ਵੀ ਉਹ ਕਾਰਬਨ ਐਮਿਸ਼ਨਸ ਦਾ ਹੁੰਦਾ ਆ। ਹੁਣ ਜਿਹੜੇ ਸਾਡੇ ਇੱਥੇ ਦੇ ਕਾਰਬ ਵਾਲੇ ਆ ਜਾਂ ਚਿੰਤਕ ਆਪਣੇ ਆਪ ਨੂੰ ਜਿਹੜੇ ਕਹਿੰਦੇ ਆ, ਉਹਨਾਂ ਦਾ ਇਹ ਮੰਨਣਾ ਵੀ ਆਪਾਂ ਕਾਰਬਨ ਐਮਿਸ਼ਨ, ਕਾਰਬਨ ਫੁੱਟਪ੍ਰਿੰਟ ਆਪਣਾ ਜਿਹੜਾ ਉਹ ਘਟਾਉਣਾ ਆ। ਸੋ 2 ਵਰ੍ਹੇ ਪਹਿਲਾਂ ਗਵਰਨਰ ਗੈਵਿਨ ਨਿਊਸਮ ਨੇ ਇਲੈਕਟ੍ਰਿਕ ਗੱਡੀ ਦੀ ਹੁੱਡ ਦੇ ਉੱਤੇ ਆਪਣਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀ, ਜਿਹੜਾ ਸੰਵਿਧਾਨ ਕਹਿੰਦੇ ਆ ਵੀ ਗਵਰਨਰ ਨੂੰ ਇਹ ਪਾਵਰ ਦਿੰਦਾ ਆ ਵੀ ਅਸੀਂ ਨਵੀਆਂ ਗੈਸੋਲੀਨ ਪਾਵਰਡ ਪੈਸੰਜਰ ਕਾਰਸ ਤੇ ਜਿਹੜੀਆਂ ਟਰੱਕਸ ਆ ਉਹਨਾਂ ਦੇ ਸੇਲਸ ਨੂੰ 2035 ਦੇ ਵਿੱਚ ਹਾਲਟ ਕਰ ਦੇਣਾ ਆ। ਇਸ ਨੂੰ ਜਿਹੜਾ ਅਸੀਂ ਰੋਕ ਦੇਣਾ ਹੈਗਾ। ਇਹ ਸਤੰਬਰ 2020 ਦੀ ਜਿਹੜੀ ਪ੍ਰਵੀਨ ਇਹ ਗੱਲ ਸੀ ਤੇ ਇਹਨਾਂ ਦਾ ਇਹ ਮੰਨਣਾ ਆ, ਇਹ ਆંકੜੇ ਪੇਸ਼ ਕਰਦੇ ਵੀ ਇਦਾਂ ਕਰਨ ਦੇ ਨਾਲ 35% ਇਸ ਟਾਈਮ ਜਿਹੜੀ ਮੋਸਟ ਪਾਪੂਲਰ, ਸਭ ਤੋਂ ਵੱਧ ਆਬਾਦੀ ਵਾਲੀ ਜਿਹੜੀ ਸਟੇਟ ਕੈਲੀਫੋਰਨੀਆ, ਇਹਦੇ ਨਾਲ ਗ੍ਰੀਨ ਹਾਊਸ ਗੈਸ ਦੇ ਐਮਿਸ਼ਨ 35% ਜਿਹੜੇ ਆ ਉਹ ਘਟ ਜਾਣਗੇ। ਪਰ ਹੁਣ ਇਹਦੇ ਨਾਲ ਔਕੜਾਂ ਵੀ ਨੇ, ਚੁਣੌਤੀਆਂ ਵੀ ਨੇ। ਇਹ ਨਾ ਕਹੀਏ ਵੀ ਹਾਂ ਵੀ ਉਹਨਾਂ ਨੇ ਸੋਚ ਕੇ ਕਹਿਤਾ ਕਰਤਾ ਤੇ ਉਹ ਲਾਗੂ ਹੋ ਗਿਆ ਤੇ ਸਾਰਾ ਕੁਝ ਵੈਲ ਐਂਡ ਗੁੱਡ, ਨਹੀਂ। ਇਹ ਪੈਂਡਾ ਲੰਬਾ ਆ, ਚਾਹੇ ਸਾਲ ਇਹ ਬਹੁਤ ਘੱਟ ਨੇ ਵਿਚਾਲੇ। ਕਈਆਂ ਨੂੰ ਕਹਿਣਾ ਯਾਰ 10-12 ਸਾਲ ਆ ਬਹੁਤ ਆ, ਪਰ ਨਹੀਂ, ਜਦੋਂ ਆਪਾਂ ਇਨਫਰਾਸਟ੍ਰਕਚਰ ਦੇ ਪੱਖ ਤੋਂ ਗੱਲ ਕਰਦੇ ਹੁੰਦੇ ਆ ਤਾਂ 10-12 ਸਾਲ ਕਿਸੇ ਇਨਫਰਾਸਟ੍ਰਕਚਰ ਢਾਂਚੇ ਨੂੰ ਬਣਾਉਣ ਦੇ ਲਈ ਬਹੁਤ ਛੋਟਾ ਸਮਾਂ ਮੰਨਿਆ ਜਾਂਦਾ ਆ, ਕੋਈ ਬਹੁਤ ਨਹੀਂ। ਜਦੋਂ ਖਾਸ ਕਰਕੇ ਜਿਹੜਾ ਜ਼ੀਰੋ ਤੋਂ ਜਦੋਂ ਆਪਾਂ ਸ਼ੁਰੂ ਕਰ ਰਹੇ ਆ। ਹੁਣ ਇਸ ਟਾਈਮ ਪ੍ਰਵੀਨ ਕੋਈ ਦਿੱਕਤ ਨਹੀਂ ਆ, ਜਿਹੜੇ ਕੋ ਵੀ ਗੈਸ ਵਾਲੀ ਗੱਡੀ ਆ, ਡੀਜ਼ਲ ਵਾਲੀ ਗੱਡੀ ਆ, ਉਹਨੂੰ ਇਹ ਨਹੀਂ ਡਰ ਵੀ ਮੈਨੂੰ ਕਿਤੇ ਜਾ ਕੇ ਗੈਸ ਪਾਉਣ ਦੇ ਲਈ ਕੋਈ ਸਟੇਸ਼ਨ ਮਿਲੂਗਾ ਕਿ ਨਹੀਂ ਮਿਲੂਗਾ। ਜਿਹੜੇ ਇਲੈਕਟ੍ਰਿਕ ਗੱਡੀ ਵਾਲੇ ਆ ਉਹਨਾਂ ਨੂੰ ਇਹ ਚਿੰਤਾ ਆ। ਉਹਨਾਂ ਨੇ ਆਪਣਾ ਜਿਹੜਾ ਟ੍ਰਿਪ ਆ ਉਸ ਹਿਸਾਬ ਦੇ ਨਾਲ ਪਲਾਨ ਜਿਹੜਾ ਉਹ ਕਰਨਾ ਆ ਵੀ ਭਾਈ ਤੁਸੀਂ ਦੇਖੋ ਵੀ ਕਿੱਧਰ ਨਹੀਂ ਜਾਣਾ, ਕਿੱਥੇ ਜਾਣਾ, ਕਿੰਨੇ ਚਾਰਜਿੰਗ ਸਟੇਸ਼ਨ ਆ। ਅੱਗੇ ਦੇ ਨਾਲੋਂ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤਾਤ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਨਵੇਂ ਗੈਸ ਜਿਹੜੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਜਿਹੜੇ ਆ ਉਹ ਖੁੱਲ ਰਹੇ ਆ, ਪਰ ਉਸ ਤਰੀਕੇ ਦਾ ਢਾਂਚਾ ਨਹੀਂ ਅਜੇ ਤਿਆਰ ਜਿੱਦਾਂ ਦਾ ਆਪਣਾ ਗੈਸ ਪਾਵਰਡ ਜਿਹੜੀਆਂ ਗੱਡੀਆਂ ਦੇ ਲਈ, ਉਹਦੇ ਲਈ ਇਨਫਰਾਸਟ੍ਰਕਚਰ ਲਈ ਜਿਹੜਾ ਉਹ ਤਿਆਰ ਆ। ਨਾਲ ਹੀ ਜਿਹੜੀ ਦੂਜੀ ਚੀਜ਼ ਇਸ ਦੇ ਵਿੱਚ ਇਹ ਆ ਜਾਣੀ ਆ ਪ੍ਰਵੀਨ ਵੀ, ਹੁਣ ਬਿਜਲੀ ਦੇ ਨਾਲ ਗੱਡੀ ਚਾਰਜ ਤਾਂ ਕਰਨੀ ਆ, ਸੋਹਣੀ ਗੱਲ ਆ, ਚੰਗੀ ਗੱਲ ਆ, ਪੋਲਿਊਸ਼ਨ ਘੱਟ ਹੋ ਰਿਹਾ, ਉਹ ਹੋ ਰਿਹਾ, ਪਰ ਉਹ ਬਿਜਲੀ ਉੱਥੇ ਤੱਕ ਲੈ ਕੇ ਜਾਣੀ, ਟਰਾਂਸਮਿਟ ਕਰਨੀ ਤੇ ਉਹ ਉਸ ਨੂੰ ਪ੍ਰੋਡਿਊਸ ਕਰਨਾ, ਜਿਹੜੀ ਉਹ ਊਰਜਾ ਨੂੰ ਜਿਹੜਾ ਉਹ ਬਣਾਉਣਾ ਆ, ਉਹ ਕਿੱਦਾਂ ਬਣਾਇਆ ਜਾਣਾ ਆ। ਜੇ ਉਹ ਕੋਲਾ ਸਾੜ ਕੇ ਹੀ ਤੁਸੀਂ ਉਹ ਜਿਹੜਾ ਉਹ ਇਲੈਕਟ੍ਰਿਸਿਟੀ ਨੂੰ ਬਣਾ ਰਹੇ ਆ ਤਾਂ ਫਿਰ ਤਾਂ ਉਹ ਗੱਲ ਕਿਤੇ ਉੱਥੇ ਹੀ ਪਹੁੰਚ ਗਏ। ਕੋਲਾ ਸਾੜ ਕੇ ਪੋਲਿਊਸ਼ਨ ਤੁਸੀਂ ਓਨਾ ਹੀ ਕਰ ਲੈਣਾ ਨਵੀਂ ਜਿਹੜੀ ਇਲੈਕਟ੍ਰਿਸਿਟੀ ਜਨਰੇਟ ਕਰਨ ਦੇ ਲਈ ਜਿੰਨਾ ਜਿਹੜਾ। ਬਾਕੀ ਤੁਸੀਂ ਸਰੋਤਿਓ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ 408-272-5200 ਤੇ ਬਿਲਕੁਲ ਜੀ ਇਹ ਚੀਜ਼ਾਂ ਜ਼ਰੂਰ ਸਾਨੂੰ ਨੋਟ ਕਰਨੀਆਂ ਪੈਣੀਆਂ ਨੇ ਕਿ ਇਲੈਕਟ੍ਰਿਕ ਜਿਹੜੀਆਂ ਕਾਰਸ ਹੋਣਗੀਆਂ ਉਹਨਾਂ ਦੇ ਲਈ ਬੇਸਿਕ ਜਿਹੜਾ ਮੁੱਢਲਾ ਢਾਂਚਾ, ਬੇਸਿਕ ਇਨਫਰਾਸਟ੍ਰਕਚਰ ਜਿਹੜਾ ਆ ਉਹ ਕਿਵੇਂ ਤਿਆਰ ਕਰਾਂਗੇ। ਮੇਰੇ ਖਿਆਲ ਦੇ ਨਾਲ ਫਿਰ ਜਿਵੇਂ ਆਪਾਂ ਪਾਵਰ ਬੈਂਕ ਰੱਖੇ ਹੋਏ ਆ ਮੋਬਾਈਲਸ ਦੇ, ਤਾਂ ਇਸੇ ਤਰ੍ਹਾਂ ਹੀ ਫਿਰ ਕਾਰ ਜਦੋਂ ਜਾਇਆ ਕਰਾਂਗੇ ਟਰੈਵਲ ਕਰਕੇ ਕੋਈ ਉਹ ਜਾਂ ਕੋਈ ਅਲਟਰਨੇਟਿਵ ਨਿਕਲਿਆ ਹੋਊਗਾ ਕਿ ਨਹੀਂ, ਜੇ ਤਾਂ ਢਾਂਚਾ ਤਿਆਰ ਹੋ ਹੀ ਜਾਵੇ ਵੀ ਤੁਹਾਨੂੰ ਫਿਰ ਉਹਦੇ ਵਿੱਚ ਕੋਈ ਟੈਨਸ਼ਨ ਨਹੀਂ ਆ ਵੀ ਜਿੱਦਾਂ ਹੁਣ ਕੋਈ ਗੈਸ ਦੇ ਲਈ ਬਹੁਤ ਘੱਟ ਲੋਕ ਹੁੰਦੇ ਆ ਵੀ ਜਿਹੜਾ ਕੋਈ ਐਕਸਟਰਾ ਗੈਲਨ ਨਾਲ ਰੱਖਦਾ ਵੀ ਚੱਲ ਬਾਈ ਚਾਂਸ ਕਿਤੇ ਗੈਸ ਮੁੱਕ ਗਈ ਤਾਂ ਆਪਾਂ ਭਰ ਲਾਂਗੇ ਤੇ ਚਲਾ ਲਾਂਗੇ। ਮੈਜੋਰਟੀ ਲੋਕ ਇਦਾਂ ਨਹੀਂ ਰੱਖਦੇ। ਜੇ ਉਦਾਂ ਦਾ ਇਨਫਰਾਸਟ੍ਰਕਚਰ ਤਿਆਰ ਹੈਗਾ ਫਿਰ ਤਾਂ ਬੰਦਾ ਸੋਚ ਸਕਦਾ ਵੀ ਚੱਲ ਕੋਈ ਨਹੀਂ, ਮੂੰਹ ਅੱਖਾਂ ਬੰਦ ਕੀਤੀਆਂ ਤੁਰ ਕੇ ਰਾਹ ਚੋਂ ਚਾਰਜ ਕਰ ਲਾਂਗੇ, ਘੜੀ ਰੋਕ ਲਾਂਗੇ, ਕਿਤੇ ਚਾਹ ਪਾਣੀ ਪੀ ਲਾਂਗੇ ਤੇ ਕਿਤੇ ਉਹ ਕਰ ਲਾਂਗੇ। ਸੋ ਤੇ ਤੁਸੀਂ ਵਿਚਾਰ ਸਾਂਝੇ ਕਰ ਸਕਦੇ ਹੋ 408-272-5200 ਤੇ ਜੁੜੇ ਨੇ ਆਪਣੇ ਨਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਭਾਈ। ਕਹਿੰਦੇ ਮੈਨੂੰ ਸ਼ੱਕ ਜਿਹਾ ਰਹਿੰਦਾ ਥੋੜਾ ਜਿਹਾ EPA ਦੇ ਨਾ ਬਈ ਇਹ এনवायरमेंट ਲਈ ਕੰਮ ਕਰਦੇ ਆ ਜਾਂ ਬਈ ਸਪੈਸ਼ਲ ਇੰਟਰਸਟ ਗਰੁੱਪ ਲਈ ਕੰਮ ਕਰਦੇ ਆ। ਕਈ ਕੰਮ ਇਹਨਾਂ ਨੇ ਜਿਹੜਾ ਵਧੀਆ ਨਹੀਂ ਕੀਤੇ, ਕੰਮ ਸਹੀ ਵੀ ਕੀਤੇ ਆ। ਜਿੱਦਾਂ ਜ਼ਿਆਦਾ ਇਹਨਾਂ ਨੂੰ ਚਾਹੀਦਾ ਵੀ ਲੋਕਾਂ ਨੂੰ ਮੋਟੀਵੇਟ ਕਰਨ ਵੀ ਬੱਸਾਂ ਰਾਈਡ ਕਰਨ। ਇਹਨਾਂ ਨੂੰ ਕੋਸ਼ਿਸ਼ ਕਰਨਾ ਚਾਹੀਦਾ ਬੱਸਾਂ ਹੋਰ ਚਲਾਉਣੀਆਂ ਚਾਹੀਦੀਆਂ ਜਾਂ ਬਈ ਬੱਸਾਂ ਦੀ ਟਿਕਟ ਫ੍ਰੀ ਚਾਹੀਦੀ ਆ ਨਾ, ਬਈ ਜ਼ਿਆਦਾ ਲੋਕ ਬੱਸਾਂ ਦੇ ਕਾਰਾਂ ਘਟਣ। ਉਹਨਾਂ ਵੀ ਆਈ ਥਿੰਕ এনवायरमेंट ਦਾ ਬਹੁਤ ਫਰਕ ਪੈ ਸਕਦਾ। ਇਹਨਾਂ ਨੇ ਬੜਾ ਇਹ ਪਾਸੇ ਧਿਆਨ ਬੜਾ ਕੀਤਾ ਨਹੀਂ ਵੀ ਆਪਾਂ ਜ਼ਿਆਦਾ ਬੱਸਾਂ ਸੜਕਾਂ ਤੇ ਲਿਆਈਏ ਕਰਕੇ। ਕਈ ਕੰਟਰੀਆਂ ਜਿੱਦਾਂ ਇੰਗਲੈਂਡ ਆ, ਸਾਡਾ ਤਾਇਆ 6-8-7 ਸਾਲ ਉੱਥੇ ਰਿਹਾ,
ਉਹਨੇ ਕਦੇ ਲਾਇਸੈਂਸ ਨਹੀਂ ਲਿਆ ਜਿੱਦਾਂ ਸਾਰੀ ਜ਼ਿੰਦਗੀ 'ਚ, ਉਹ ਬੱਸ ਵਿੱਚ ਹੀ ਜਾਂਦਾ ਹੁੰਦਾ ਜਿਆਦਾ ਨਾ ਇੰਗਲੈਂਡ 'ਚ ਬੱਸ ਰਾਈਡ ਕਰਦੇ ਆ ਉੱਥੇ ਨਾ, ਆਪਣੇ ਵਾਂਗ ਨਹੀਂ ਵੀ ਇਕੱਲੇ ਇਕੱਲੇ ਉੱਥੇ ਆਪਾਂ ਜਿੱਦਾਂ ਗੱਡੀ ਲੈ ਲਈ ਆ ਵੀ ਗੱਡੀ ਲੈ ਲੈਂਦੇ ਆ। ਇੱਥੇ ਦੇ ਇੱਕ ਘਰ 'ਚ 4-4 ਨੇ, ਮਤਲਬ ਲੋੜ ਦੇ ਮੁਤਾਬਕ ਜਿੰਨੀਆਂ ਚਾਹੀਦੀਆਂ ਵੱਧ ਹੀ ਹੁੰਦੀਆਂ, ਘੱਟ ਨਹੀਂ ਆ। ਹਾਂਜੀ, ਸੋ ਇਹਨਾਂ ਨੂੰ ਇਹ ਗੱਲ ਤੇ ਕੰਸੀਡਰ ਕਰਨਾ ਚਾਹੀਦਾ ਵੀ ਵੱਧ ਤੋਂ ਵੱਧ ਬੱਸਾਂ ਲਿਆਉਣ, ਲੋਕਾਂ ਨੂੰ ਮੋਟੀਵੇਟ ਕਰਨ ਵੀ ਤੁਸੀਂ ਬੱਸ ਰਾਈਡ ਕਰਨੀ ਆ। ਨਾਲੇ ਦੂਜੀ ਗੱਲ ਆ ਜਿੱਦਾਂ ਇਹਨਾਂ ਨੂੰ ਇਲੈਕਟ੍ਰਿਕ ਵਹੀਕਲ ਲਿਆਉਣੀਆਂ, ਉਹਨਾਂ ਦੀ ਬੈਟਰੀਆਂ ਪਾਉਣੀਆਂ, ਉਹਨਾਂ ਦੇ ਹੋਰ ਜਿਹੜੇ ਪ੍ਰੋਸੈਸ ਹੋਣਾ ਬਣਾਉਣ ਨੂੰ, ਉਹਨਾਂ ਦੀ এনवायरमेंट ਪੋਲੂਟ ਹੋਣੀ ਆ, ਮੇ ਵੀ ਘੱਟ ਹੋ ਗਿਆ, ਡੀਜ਼ਲ ਨਹੀਂ ਇੰਨਾ ਬਰਨ ਹੋਣਾ, ਪਰ ਉਹ ਕਹਿੰਦੀ ਵੀ ਜਿਹੜਾ ਜ਼ੀਰੋ ਇਮਿਸ਼ਨ ਕਹਿੰਦੇ ਆ, ਪਰ ਜਿਹੜੇ ਹਿਸਾਬ ਨਾਲ ਬਿਜਲੀ ਬਣਨੀ ਆ ਉਹਨਾਂ ਵੀ এনवायरमेंट ਤੇ ਫਰਕ ਪੈਂਦਾ ਹੀ ਆ। ਸੋ ਇਹ ਤਾਂ ਨਹੀਂ ਵੀ ਮੈਟਰ ਕਰਦਾ, ਮੈਨੂੰ ਇਹ ਰੱਖਦਾ ਕਿ ਕਿਹੜੇ ਸੋਰਸ ਤੋਂ ਬਣ ਰਹੀ ਆ, ਸੂਰਜੀ ਊਰਜਾ ਤੋਂ ਜਿਹੜੇ ਆ ਕੁਝ ਨੈਚੁਰਲ ਸੋਰਸਸ ਤੋਂ ਲੈ ਰਹੇ ਆ, ਜਾਂ ਕੋਲਾ ਬਾਲ ਕੇ ਲੈ ਰਹੇ ਆ, ਜਾਂ ਕਿਸ ਤਰ੍ਹਾਂ ਦਾ ਮਤਲਬ ਪੈਦਾ ਕਰ ਰਹੇ। ਹਾਂਜੀ, ਸੋ ਇਹ ਵੀ ਸੋਚਣਾ। ਨਾਲੇ ਗੱਡੀਆਂ ਜਿਹੜੀਆਂ ਇਲੈਕਟ੍ਰਿਕ ਆ, ਜਿੱਦਾਂ ਮੈਂ ਸੁਣਿਆ ਸਵੇਰੇ ਪ੍ਰੋਗਰਾਮ 'ਚ ਵੀ 60-70 ਹਜ਼ਾਰ ਦੀਆਂ ਗੱਡੀਆਂ, ਕੌਣ ਅਫੋਰਡ ਕਰੂਗਾ ਉਹ ਗੱਡੀਆਂ ਲੈਣ ਨੂੰ? ਬਿਲਕੁਲ ਇਸੇ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿਹਾ ਸੀਗਾ ਕਿ ਮਸਲਾ ਤੁਹਾਡੀ ਜੇਬ ਦਾ ਵੀ ਹੈ, ਤੁਹਾਡੇ ਫਿਊਚਰ ਦਾ ਵੀ ਹੈ, ਤੁਹਾਡੇ ਬੱਚਿਆਂ ਦਾ ਵੀ ਹੈ, ਸਾਰਿਆਂ ਦਾ ਹੀ, ਵਾਤਾਵਰਨ ਦਾ। ਜੀ ਵਾਤਾਵਰਨ। ਥੈਂਕ ਯੂ ਅਮਰਜੀਤ ਜੀ। ਧੰਨਵਾਦ ਭਰਾ ਜੀ। ਸੋ ਇੱਥੇ ਜਿੱਦਾਂ ਅਮਰਜੀਤ ਜੀ ਨੇ ਇਹਨਾਂ ਨੇ ਗੱਲ ਕੀਤੀ ਨਾ ਸਪੈਸ਼ਲ ਇੰਟਰਸਟ ਦੀ, ਹੁਣ ਇੱਥੇ ਨਾ ਬਹੁਤ ਚਿਰ ਤੋਂ ਪ੍ਰਵੀਨ ਜਿਹੜਾ ਇਹਨਾਂ ਨੇ ਇੰਗਲੈਂਡ ਦੀ ਉਦਾਹਰਨ ਦਿੱਤੀ, ਇੰਗਲੈਂਡ ਰਕਬੇ ਦੇ ਮੁਕਾਬਲੇ ਅਮਰੀਕਾ ਦੇ ਰਕਬੇ ਦੇ ਮੁਕਾਬਲੇ ਬਹੁਤ ਛੋਟਾ ਹੈ ਜੀ। ਉੱਥੇ ਡੈਂਸਲੀ ਪੋਪੂਲੇਟਡ ਆ, ਜਿਹੜੇ ਵੱਡੇ ਸ਼ਹਿਰ ਆ, ਜ਼ਿਆਦਾ ਲੋਕ ਰਹਿ ਰਹੇ ਆ, ਥੋੜੇ ਥਾਂ ਤੇ ਇਕੱਠੇ ਰਹਿ ਰਹੇ ਆ, ਉੱਥੇ ਪਬਲਿਕ ਟਰਾਂਸਪੋਰਟ ਬੈਟਰ ਆ। ਅਮਰੀਕਾ ਦੇ ਵਿੱਚ ਕੁਝ ਸ਼ਹਿਰ ਹੈਗੇ ਇੱਥੇ ਜਿਹੜੇ ਵੱਡੇ ਨੇ, ਜ਼ਿਆਦਾ ਭੀੜ ਵਾਲੇ ਆ, ਜਿੱਥੇ ਜ਼ਿਆਦਾ ਉੱਥੇ ਮੇ ਵੀ ਬੈਟਰ ਹੋਊਗਾ ਥੋੜਾ ਜਿਹਾ ਤੁਹਾਡਾ ਪਬਲਿਕ ਟਰਾਂਸਪੋਰਟ, ਬਾਕੀ ਥਾਵਾਂ ਦੇ ਉੱਤੇ ਠੱਪ ਜਿਹਾ ਹੀ ਆ। ਇੱਥੇ ਜਿਹੜੀ ਸਪੈਸ਼ਲ ਇੱਥੇ ਇੱਕ ਸਪੈਸ਼ਲ ਲੌਬੀ ਹੈਗੀ ਆ ਆਟੋਮੋਬਾਈਲ ਇੰਡਸਟਰੀ ਦੀ ਵੀ, ਠੀਕ ਆ, ਜਿਨ੍ਹਾਂ ਨੇ ਗੱਡੀਆਂ ਵੇਚਣੀਆਂ, ਐਡੇ ਵੱਡੇ ਪਲਾਂਟ ਲਾਏ ਆ ਗੱਡੀਆਂ ਬਣਾਉਣ ਵਾਲਿਆਂ ਨੇ। ਉਹ ਕਹਿੰਦੇ ਜਿੰਨੀਆਂ ਜ਼ਿਆਦਾ ਵਿਕਣਗੀਆਂ ਉਹਨਾਂ ਵਧੀਆ। ਨਾਲ ਹੀ ਉਹਨਾਂ ਦੇ ਸਪੈਸ਼ਲ ਇੰਟਰਸਟ ਤੇਲ ਵਾਲਿਆਂ ਦਾ ਵੀ ਆ, ਜੇ ਦੇਖਿਆ ਜਾਵੇ ਤਾਂ, ਵੀ ਉਹ ਕਹਿੰਦੇ ਵੀ ਸਾਡਾ ਗੈਸ ਵੀ ਉਹ ਵਿਕਣਾ ਚਾਹੀਦਾ ਆ। ਸੋ ਇਹ ਕਈ ਕੁਛ ਜਿਹੜਾ ਆ ਮੇ ਵੀ ਇਹ ਸੋਚਦੇ ਵੀ ਭਾਈ ਇਹਨੂੰ ਆਪਾਂ ਨਵੇਂ ਸਿਰ ਤੋਂ ਸ਼ੁਰੂ ਕਰਨ ਲੱਗੇ ਆ, ਵੀ ਸ਼ਾਇਦ ਬੈਟਰ ਹੋ ਜੇ, ਵੀ ਕੁਛ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਗੁੱਡ ਹੋਵੇ। ਖਿਆਲ ਮਾੜਾ ਨਹੀਂ ਆ, ਖਿਆਲ ਵਾਤਾਵਰਣ ਦੇ ਹਿਸਾਬ ਦੇ ਨਾਲ ਮਾੜਾ ਨਹੀਂ ਆ ਵੀ, ਪਰ ਇਹ ਆ ਵੀ ਇਹਨੂੰ ਕਿੱਦਾਂ ਇੰਪਲੀਮੈਂਟ ਹੋਊਗਾ, ਕਿੱਦਾਂ ਹੋਊਗਾ, ਉਹ ਇੱਕ ਵੱਡੀ ਚੀਜ਼ ਆ। ਆਪਣੇ ਅਗਲੇ ਕਾਲਰ ਉਹਨਾਂ ਦਾ ਨਾਮ ਵੀ ਅਮਰਜੀਤ ਜੀ ਆ ਤੇ ਗੱਲ ਕਰਨਾ ਚਾਹੁੰਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣਾ ਬਰੀਫਲੀ ਕਰਦਾ ਥੋੜੀ। 19th ਸੈਂਚੁਰੀ ਦੇ ਵਿੱਚ ਜਦੋਂ ਇੰਡਸਟਰੀਅਲ ਰੇਸ ਲੱਗੀ ਨਾ, ਤਾਂ ਦੁਨੀਆ ਭਰ ਦੇ ਵਿੱਚ ਵੈਸਟ ਦੇ ਮੁਕਾਬਲੇ ਦੇ ਵਿੱਚ ਇੰਡਸਟਰੀਅਲ ਰੇਸ ਕਿਸੇ ਦੇ ਕੋਲ ਹੈ ਨਹੀਂ ਸੀਗੀ। ਤੇ ਜਿਹੜਾ ਇਨਵਾਇਰਨਮੈਂਟ ਦਾ ਹੈਗਾ, ਸਭ ਤੋਂ ਜ਼ਿਆਦਾ ਜਿਹੜਾ ਫਿਊਲ ਆ ਉਹ ਜਹਾਜ਼ ਡੰਪ ਕਰਦੇ ਆ। ਜਦੋਂ ਓਵਰਵੇਟ ਹੁੰਦੇ ਲੈਂਡ ਕਰਨ ਲੱਗੇ, ਬਾਡੀ ਦੇ ਸਟਰਕਚਰ ਦੀ ਇੰਟੈਗ੍ਰਿਟੀ ਕੰਪਰੋਮਾਈਜ਼ ਹੋ ਜਾਂਦੀ ਹੈ, ਤਾਂ ਸਾਰਾ ਫਿਊਲ ਡੰਪ ਕਰਦੇ ਆ। ਠੀਕ ਹੈ ਜੀ, ਉਹਨਾਂ ਦੀ ਲੌਬੀ ਬੜੀ ਸਟਰੋਂਗ ਆ। ਨਾਲੇ ਉਹਦੇ ਵਿੱਚ ਪਬਲਿਕ ਇੰਟਰਸਟ ਕੋਈ ਨਹੀਂ ਹੈਗਾ, ਉਹਦੇ ਵਿੱਚ ਸਿਰਫ ਤੇ ਸਿਰਫ ਸਰਕਾਰੀ ਜਾਂ ਵੱਡੀਆਂ ਕਾਰਪੋਰੇਸ਼ਨਾਂ ਹੈਗੀਆਂ, ਉਹਨਾਂ ਦੇ ਮੁਕਾਬਲੇ ਤੇ ਕੋਈ ਨਹੀਂ ਹੈਗਾ। ਇੱਕ ਬੋਇੰਗ ਹੈਗੀ, ਇੱਕ ਏਅਰਬਸ ਹੈਗੀ ਹੈ, ਤੀਜੀ ਕੋਈ ਧਰਤੀ ਤੇ ਦੁਨੀਆ ਤੇ ਮਤਲਬ ਇਸ ਟਾਈਮ ਕੰਪਨੀ ਨਹੀਂ ਹੈਗੀ। ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਕਿਉਂਕਿ ਕੰਟੀਨਿਊਸ ਡਿਵੈਲਪ ਕਰਨੀ ਆ। ਇਸ ਟਾਈਮ ਚਾਈਨਾ ਦੇ ਕੋਲ ਫਿਊਲ ਨਹੀਂ ਸੀਗਾ 1.4 ਬਿਲੀਅਨ ਲੋਕਾਂ ਨੂੰ ਗੱਡੀ ਦੇਣ ਵਾਸਤੇ, ਤਾਂ ਉਹਨਾਂ ਨੇ ਅਲਟਰਨੇਟਿਵ ਜਿਹੜਾ ਕਿ ਇਹਨਾਂ ਦੇ ਲੱਭਿਆ ਹੋਇਆ ਜਨਰਲ ਬੋਰਡ ਵਾਲਿਆਂ ਦਾ, ਮੋਟਰ ਵਾਲਿਆਂ ਦਾ, ਜਿਹੜਾ ਕਿ 1956 ਕਿ 57 ਦੇ ਵਿੱਚ ਇਹਨਾਂ ਨੇ ਇਲੈਕਟ੍ਰਿਕ ਤੇ ਹਾਈਡਰੋਜਨ ਵਾਲੀ ਜਿਹੜੀ ਇਹਨਾਂ ਨੇ ਕਾਰ ਬਣਾਈ ਸੀ, ਉਹਦੇ ਬਾਅਦ ਪੇਟੈਂਟ ਹੀ ਚੱਕਤਾ ਸੀਗਾ। ਬੇਸਿਕਲੀ ਦੇ ਆਲਰੇਡੀ ਹੈਡ ਇਟ। ਪਰ ਜਿਹੜੇ 19th ਸੈਂਚੁਰੀ ਦੇ ਵਿੱਚ ਲੋਕਾਂ ਨੇ, ਕਾਰਪੋਰੇਸ਼ਨਾਂ ਨੇ 100 ਸਾਲ ਦੇ ਲੋਨ ਲਏ ਆ, ਡੀਜ਼ਲ ਦੇ, ਗੈਸ ਦੇ, ਉਹਨਾਂ ਨੇ ਇਨਫਰਾਸਟ੍ਰਕਚਰ ਬਣਾਇਆ ਵਾ। ਏਦਾਂ ਹੀ ਇਹਨਾਂ ਨੇ ਚਾਈਨਾ ਨੂੰ ਕੰਪੀਟੀਸ਼ਨ ਦੇਣ ਵਾਸਤੇ ਇਹਨਾਂ ਨੇ ਆਖਿਆ ਕਿ ਚਲੋ ਠੀਕ ਹੈ, ਉਹ ਮਾਰਕੀਟ ਨਵੀਂ, ਕਿਉਂਕਿ ਟੈਕਨੋਲੋਜੀ ਜਦੋਂ ਨਵੀਂ ਆਉਂਦੀ ਹੁੰਦੀ ਹੈ ਲੋਕੀ ਉਹਦੇ ਵੱਲ ਭੱਜਦੇ ਆ। ਦੁਨੀਆ ਦੇ ਵਿੱਚ 50 ਤੋਂ 80% ਜਿਹੜੀ ਆਕਸੀਜਨ ਹੈ ਸਮੁੰਦਰ ਤੋਂ ਆਉਂਦੀ ਹੈ। ਦੁਨੀਆ ਦੇ ਵਿੱਚ 50 ਤੋਂ 80% ਇਹ US ਗਵਰਨਮੈਂਟ ਦਾ ਡਾਟਾ ਹੈ, ਓਸ਼ਨ ਐਡਵਾਈਜ਼ਰੀ ਦਾ, ਕਿ 50 ਤੋਂ 80% ਆਕਸੀਜਨ ਜਿਹੜੀ ਹੈਗੀ ਆ ਓਸ਼ਨ ਤੋਂ ਆਉਂਦੀ ਹੈ। এনवायरमेंट ਦਾ ਤਾਂ ਬਹਾਨਾ ਹੀ ਹੈ। ਠੀਕ ਹੈ, ਓਕੇ ਜੀ, ਵਾਹਿਗੁਰੂ ਜੀ ਖਾਲਸਾ, ਮਿਹਰਬਾਨੀ ਜੀ, ਥੈਂਕ ਯੂ ਜੀ। ਸੋ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ, ਚੰਗੀ ਗੱਲ ਆ। ਜਿਹੜਾ ਦੱਸਦੇ ਆ ਉਹ ਸਮੁੰਦਰ ਦਾ ਜਿਹੜਾ ਪਲੀਤ ਹੋਣ ਦਾ ਉਹ ਵੀ ਬਹੁਤ ਰੌਲਾ ਆ, ਬਹੁਤ ਜ਼ਿਆਦਾ। ਉਹ ਵੀ ਉਹ ਕਹਿੰਦੇ ਵੀ ਟੈਕਸਸ ਸੂਬੇ ਜਿੰਨਾ ਇੱਕ ਆਈਲੈਂਡ ਘੁੰਮਦਾ ਫਿਰਦਾ ਟਾਪੂ ਚੱਲ ਰਿਹਾ ਆ ਸਮੁੰਦਰ ਦੇ ਵਿੱਚ, ਜਿਹੜਾ ਕਿ ਟਰੈਸ਼ ਡੰਪ ਕੀਤਾ ਜਾ ਰਿਹਾ ਹੈ।
ਵੀ ਇਦਾਂ ਦੀ ਜਿਹੜੀ ਚੀਜ਼ ਉਸ ਦੇ ਵਿੱਚ ਉੱਥੇ ਉਹ ਚੱਲ ਰਹੀ ਆ, ਬੜੀਆਂ ਮੁਹਿੰਮਾਂ ਚੱਲਦੀਆਂ ਰਹਿੰਦੀਆਂ, ਇਦਾਂ ਕਰ ਲਓ, ਇਦਾਂ ਜਿਹੜਾ ਉਹ ਕਰ ਰਹੇ ਆ। ਜੀ ਉਹ ਤਾਂ ਚਲੋ ਆਪਾਂ ਜੇ ਉਦਾਂ ਸੋਚਿਆ ਜਾਵੇ ਤਾਂ ਪਲਾਸਟਿਕ ਤਾਂ ਹੈ ਹੀ ਮਾੜੀ ਚੀਜ਼ ਆ, ਉਹਦਾ ਘੱਟ ਤੋਂ ਘੱਟ ਵਰਤੋਂ ਹੋਵੇ ਤਾਂ ਚੰਗੀ ਗੱਲ ਹੀ ਆ। ਇਹ ਇਦਾਂ ਦੇ ਜਿਹੜੇ ਇਸ਼ੂ ਆ ਪ੍ਰਵੀਨ, ਵੀ ਥੋੜਾ ਜਿਹਾ ਇਸ ਨੂੰ ਜਿਹੜੇ ਚੇਂਜਸ ਦੇ ਨਾਲ ਦੇਖਣਾ ਪੈਣਾ ਆ, ਵੀ ਕੀ ਜਿਹੜਾ ਉਹ ਚੱਲ ਰਿਹਾ ਆ, ਕੀ ਥਿਊਰੀਜ਼ ਕੀ ਆ, ਕੀ ਹਾਂ ਜਿਹੜੇ ਬਿਲਕੁਲ ਐਂਗਲ ਤੋਂ ਆ। ਇਹ ਸਪੈਸ਼ਲ ਇੰਟਰਸਟ ਦੀਆਂ ਗੱਲਾਂ। ਹੁਣ ਇਹਦੇ ਨਾਲ ਇਸ ਤੋਂ ਅੱਗੇ ਜਿਹੜੀ ਉਹ ਗੱਲ ਕਰਨੀ ਆ ਵੀ ਇਕਨੋਮੀ ਦੇ ਉੱਤੇ ਕੀ ਇਸ ਦਾ ਅਸਰ ਜਿਹੜਾ ਉਹ ਹੋਣਾ ਆ, ਕੌਣ ਬਿਜ਼ਨਸ ਦੇ ਵਿੱਚ ਆ ਸਕਦਾ, ਕੌਣ ਇਸ ਦੇ ਵਿੱਚ ਜਾ ਰਿਹਾ, ਕਿਹਨੂੰ ਫਾਇਦੇ ਕਿਹਨੂੰ ਨੁਕਸਾਨ ਜਿਹੜੇ ਹੋਣਗੇ, ਆਪਾਂ ਇਹ ਬ੍ਰੇਕ ਤੋਂ ਬਾਅਦ ਦੇ ਵਿੱਚ ਇਸ ਟੌਪਿਕ ਦੇ ਵਿੱਚ ਉਸਨੂੰ ਡਿਸਕਸ ਕਰਦੇ ਹਾਂ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਸਾਂਝੀ ਸੱਤ ਦੇ ਵਿੱਚ ਪ੍ਰਵੀਨ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲਬਾਤ ਆਪਣੀ ਜਿਹੜੀ ਉਹ ਚੱਲ ਰਹੀ ਆ ਕੈਲੀਫੋਰਨੀਆ ਦੇ ਦੁਆਰਾ ਨਵਾਂ ਕਾਰਬ ਨੇ ਆਦੇਸ਼ ਜਾਰੀ ਕਰਤਾ। ਵੋਟ ਉਹਨਾਂ ਨੇ ਪਾਤੀ ਵੀ 2035 ਤੋਂ ਬਾਅਦ 'ਚ ਅਸੀਂ ਗੈਸ ਪਾਵਰਡ ਗੱਡੀਆਂ ਨੂੰ ਜਿਹੜਾ ਉਹ ਬੰਦ ਕਰਨ ਜਾ ਰਹੇ ਹਾਂ। ਉਹ ਨਵੀਆਂ ਜਿਹੜੀਆਂ ਉਹ ਨਹੀਂ ਵੇਚੀਆਂ ਜਾਣਗੀਆਂ। ਬੰਦ ਕਰਨ ਤੋਂ ਭਾਵੇਂ ਨਹੀਂ, ਇਹ ਵੀ ਕਲੀਅਰ ਕਰਦੇ ਜਾਈਏ ਵੀ ਜਿਹੜੀਆਂ ਤੁਹਾਡੀਆਂ ਇਸ ਟਾਈਮ ਗੈਸ ਵਾਲੀਆਂ ਚੱਲ ਰਹੀਆਂ ਵੀ ਤੁਹਾਡੇ ਤੋਂ ਖੋਹ ਲਈਆਂ ਜਾਣਗੀਆਂ ਜਾਂ ਹਾਂ ਵੀ ਉਹ ਲੈ ਜਾਣਗੇ। ਉਹ ਉਹਨਾਂ ਨੂੰ ਕੀ ਕਰ ਦੇਣਾ ਆ, ਉਹ ਤੁਹਾਡੇ ਕੋਲ ਰਹਿਣਗੇ। ਇਦਾਂ ਦਾ ਕੁਝ ਉਹਨਾਂ ਨੇ ਇਹਦੇ ਵਿੱਚ ਦੱਸਿਆ ਨਹੀਂ। ਜੇ ਹੋਊਗਾ ਤਾਂ ਫਿਰ ਤਾਂ ਭਾਈ ਹਾਹਾਕਾਰ ਹੀ ਮੱਚ ਜਾਣੀ ਆ। ਫਿਰ ਉਹਦੇ ਵਿੱਚ ਆ ਜਾਣਾ ਵੀ ਭਾਈ ਹਰ ਇੱਕ ਜਣਾ ਥੋੜੀ ਅਫੋਰਡ ਕਰ ਸਕਦਾ ਆ। ਪਰ ਨਾਲ ਇਹਨਾਂ ਨੇ ਸਹੂਲਤ ਦੇਣ ਦੀ ਗੱਲ ਕਰਤੀ ਆ ਵੀ ਅਸੀਂ ਜਿਹੜਾ ਕਰਨ ਜਾ ਰਹੇ ਆ ਵੀ ਜੇ ਤੁਸੀਂ ਆਪਣੀ ਪੁਰਾਣੀ ਗੱਡੀ ਗੈਸ ਵਾਲੀ ਵੇਚ ਕੇ ਤੇ ਇਲੈਕਟ੍ਰਿਕ ਗੱਡੀ ਉਹਦੀ ਥਾਂ ਦੇ ਉੱਤੇ ਲੈਂਦੇ ਆ, ਅਸੀਂ ਕੁਛ $1000 ਦੀ ਤੁਹਾਡੀ ਮਦਦ ਕਰਾਂਗੇ, ਤੁਹਾਨੂੰ ਸਬਸਿਡੀ ਜਿਹੜੀ ਦੇਵਾਂਗੇ। ਜੇ ਤੁਸੀਂ ਮੁੱਢ ਤੋਂ ਨਵੀਂ ਇੱਕ ਹਿਸਾਬ ਦੇ ਨਾਲ ਗੱਡੀ ਖਰੀਦਣ ਜਾ ਰਹੇ, ਉਹਦੇ ਵਿੱਚ ਵੀ ਅਸੀਂ ਤੁਹਾਨੂੰ ਸਬਸਿਡੀ ਜਿਹੜੀ ਉਹ ਦੇਵਾਂਗੇ। ਚੁਣੌਤੀਆਂ ਹੁਣ ਕਿੱਥੇ ਆ ਪ੍ਰਵੀਨ, ਜਿਸ ਦੇ ਉੱਤੇ ਮੈਂ ਇਸ ਦੇ ਵਿੱਚ ਆਉਣਾ ਚਾਹੁੰਦਾ। ਹਾਂਜੀ, ਗੈਸ ਦੇ ਨਾਲ ਚੱਲਣ ਵਾਲੇ ਗੈਸ ਸਟੇਸ਼ਨ ਲੱਖਾਂ ਦੀ ਤਾਦਾਦ 'ਚ ਨੇ ਕੈਲੀਫੋਰਨੀਆ 'ਚ। ਇਕੋਨਮੀ 'ਚ ਯੋਗਦਾਨ ਪਾਉਂਦੇ ਨੇ, ਸੇਲ ਟੈਕਸ ਉਹਨਾਂ ਤੋਂ ਆਉਂਦਾ, ਪ੍ਰੋਪਰਟੀ ਟੈਕਸ ਆਉਂਦਾ ਆ, ਬਹੁਤ ਸਾਰੀਆਂ ਜੌਬਸ ਉਹਨਾਂ ਦੇ ਕਰਕੇ ਚੱਲ ਰਹੀਆਂ ਨੇ, ਬਿਜ਼ਨਸ ਚੱਲ ਰਹੇ ਨੇ। ਓਬਵੀਅਸਲੀ ਇਹ ਗੱਲ ਆ ਵੀ ਹੁਣ ਜਦ ਗੈਸ ਦੀ ਡਿਮਾਂਡ ਨਹੀਂ ਰਹੂਗੀ, ਜਿੱਥੇ ਗੱਡੀਆਂ ਹੀ ਨਹੀਂ ਤਾਂ ਓਬਵੀਅਸਲੀ ਡਿਮਾਂਡ ਘਟਣੀ ਆ। ਡਿਮਾਂਡ ਜਦੋਂ ਘਟ ਗਈ ਤਾਂ ਉਹ ਬਿਜ਼ਨਸ ਓਨਰਸ ਨੇ ਕੀ ਕਰਨਾ ਹੈ, ਉਹਨਾਂ ਜੌਬਸ ਦਾ ਕੀ ਬਣਨਾ ਆ, ਤੇ ਉਹ ਗੈਸ ਦੀ ਥਾਂ ਦੇ ਉੱਤੇ ਕੀ ਜਿਹੜਾ ਆਊਗਾ। ਦੇਖੋ ਜਿਨ੍ਹਾਂ ਦੇ ਤੇ ਖੁੱਲੇ ਆ ਥੋੜੇ ਗੈਸ ਸਟੇਸ਼ਨ, ਜਿੱਥੇ 5-10 ਗੱਡੀਆਂ ਖੜ ਸਕਦੀਆਂ, ਚਾਰਜ ਹੋ ਸਕਦੀਆਂ ਆ, ਕੁਛ ਅੱਧਾ ਘੰਟਾ ਜਿਹੜਾ ਉਹਨਾਂ ਨੂੰ ਲੱਗਦਾ ਆ, ਮੇ ਬੀ ਉਦੋਂ ਤੱਕ ਟੈਕਨੋਲੋਜੀ ਹੋਰ ਬੈਟਰ ਹੋ ਜੇ, ਉਤੋਂ ਵੀ ਤੇਜ਼ ਚਾਰਜ ਹੋਣੀਆਂ ਜਿਹੜੀਆਂ ਸ਼ੁਰੂ ਹੋ ਜਾਣ, ਤਾਂ ਉਹਨਾਂ ਦਾ ਸਰ ਜੂਗਾ। ਜਿਹੜੇ ਭੀੜੇ ਥਾਵਾਂ ਦੇ ਉੱਤੇ ਜਿਨ੍ਹਾਂ ਨੇ ਬਹੁਤ ਛੋਟੇ ਗੈਸ ਸਟੇਸ਼ਨ ਆ, ਜਾਂ ਉਹਨਾਂ ਦੇ ਲਈ ਜਿਹੜੀਆਂ ਵੱਡੀਆਂ ਜਿਹੜੀਆਂ ਚੁਣੌਤੀਆਂ ਮੇਰੇ ਖਿਆਲ ਦੇ ਨਾਲ ਜਿਹੜੀ ਆ ਬੈਟਰੀ ਵਾਲੀ ਪ੍ਰੋਬਲਮ ਆ, ਇਹ ਤਾਂ ਹੋ ਸਕਦਾ ਵੀ ਕੁਛ ਤਰ੍ਹਾਂ ਦੀ ਇੰਸਟਾਲੇਸ਼ਨ ਜਿਹੜੀ ਆ ਇਸ ਤਰ੍ਹਾਂ ਦੀ ਆ ਜਾਏ ਵੀ ਤੁਸੀਂ ਤੁਰੇ ਜਾਂਦੇ ਨਵੀਂ ਚਾਰਜ ਬੈਟਰੀ ਲੈ ਲਵੋ ਤੇ ਪੁਰਾਣੀ ਆਪਦੀ ਉਹਨਾਂ ਨੂੰ ਦੇ ਦੇਵੋ ਤੇ ਉਸ ਹਿਸਾਬ ਨਾਲ ਉਹਨਾਂ ਨੂੰ। ਅਜੇ ਤੱਕ ਤਾਂ ਇਦਾਂ ਨਹੀਂ, ਇਦਾਂ ਦੇ ਬੈਟਰੀ ਚੋਰੀ ਬਹੁਤ ਹੋਣਗੀਆਂ। ਹਾਂ ਹਨਾ, ਹੁਣ ਜਿੱਦਾਂ ਕੈਟਾਲਿਟਿਕ ਕਿਉਂਕਿ ਲੋਡ ਕਾਰਡ ਦੀ ਮਾਂ, ਜਦੋਂ ਲੋਡ ਪਊਗੀ ਰਸ਼ ਪਊਗਾ। ਹਾਂਜੀ, ਪਰ ਇਹ ਵੀ ਹੋਣਗੇ ਇਹਦੇ ਚ ਕੋਈ। ਹਾਂ, ਇਹਦੇ ਵਿੱਚ ਨਾਲ ਇਹ ਵੀ ਆ ਵੀ ਬਿਜ਼ਨਸ ਓਪਰਚੁਨਿਟੀ ਵੀ ਆ। ਹਾਂ, ਦੂਜੇ ਪਾਸੇ ਇਹ ਆ ਵੀ ਹੁਣ ਜੇ ਇਲੈਕਟ੍ਰਿਕ ਗ੍ਰਿਡ ਤਿਆਰ ਹੋਣਾ ਆ, ਨਵਾਂ ਇਨਫਰਾਸਟ੍ਰਕਚਰ ਢਾਂਚਾ ਜਿਹੜਾ ਉਹ ਤਿਆਰ ਹੋਣ ਜਾ ਰਿਹਾ, ਇਹਦਾ ਮਤਲਬ ਥਾਂ ਦੇ ਉੱਤੇ ਜਿੱਥੇ ਗੈਸ ਸਟੇਸ਼ਨ ਸੀ ਉੱਥੇ ਇਲੈਕਟ੍ਰਿਕ ਚਾਰਜਿੰਗ ਆਉਣਗੇ। ਜਿਹੜੇ ਤਾਂ ਆਲਰੇਡੀ ਇਸ ਪਾਸੇ ਵੱਲ ਨੂੰ ਸੋਚ ਰਹੇ, ਰਸਤੇ ਤੁਹਾਨੂੰ ਬਹੁਤ ਸਾਰੇ ਇਦਾਂ ਦੇ ਹੁਣ ਗੈਸ ਸਟੇਸ਼ਨ ਮਿਲਣੇ ਆ ਜਿਨ੍ਹਾਂ ਨੇ ਆਪਣੇ ਗੈਸ ਸਟੇਸ਼ਨ ਦਾ ਕੰਮ ਤਾਂ ਰੱਖਿਆ ਹੀ ਆ, ਉਹਨਾਂ ਨੇ ਇਲੈਕਟ੍ਰਿਕ ਗੱਡੀਆਂ ਦੀ ਚਾਰਜਿੰਗ ਦਾ ਥਾਂ ਵੀ ਬਣਾ ਲਈ। ਉਹ ਫਿਰ ਹੌਲੀ ਦੂਜੇ ਘਟਾ ਲੈਣਗੇ, ਇਹ ਵਧਾ ਲੈਣਗੇ, ਜਿੱਦਾਂ ਹੁਣ ਇਲੈਕਟ੍ਰਿਕ ਵਾਲੀਆਂ ਘੱਟ ਆ ਤੇ ਦੂਜੇ ਵੱਧ ਆ। ਪਰ ਇਹ ਵੀ ਉਹ ਤੁਹਾਡੇ ਕੋਲ ਇੱਕ ਓਪਰਚੁਨਿਟੀ ਵੀ ਜਿਹੜੀ ਉਹ ਰਹਿਣ ਵਾਲੀ ਆ ਜਦੋਂ। ਪਰ ਨਾਲ ਇਹਦੇ ਵਿੱਚ ਇਹ ਆ ਪ੍ਰਵੀਨ ਵੀ ਜੇ ਆਪਾਂ ਸ਼ਾਰਟ ਟਰਮ ਦੇਖੀਏ ਨਾ, ਵੀ 2035 ਤੱਕ ਦੀ ਉਹ ਗੱਲ ਕਰੀਏ, ਢਾਂਚਾ ਇਹਦਾ ਮਤਲਬ ਜੰਗੀ ਪੱਧਰ ਦੇ ਉੱਤੇ ਸ਼ੁਰੂ ਹੋਊਗਾ। ਜੇ ਚਾਹੁੰਦੇ ਆ ਅਸਲ ਦੇ ਵਿੱਚ, ਅੱਜ ਇਹਨਾਂ ਨੇ ਨਿਰਣਾ ਲੈ ਲਿਆ, ਫੈਸਲਾ ਲੈ ਲਿਆ ਵੀ ਇਲੈਕਟ੍ਰਿਕ ਗੱਡੀਆਂ ਕਰਨੀਆਂ ਆ, ਢਾਂਚਾ ਜੰਗੀ ਪੱਧਰ ਦੇ ਉੱਤੇ ਇਸ ਤਰ੍ਹਾਂ ਨੂੰ ਕੰਮ ਕਰਨਾ ਪੈਣਾ। ਇਹ 'ਚ ਸਲੋ ਨਹੀਂ ਕੰਮ ਚੱਲਣਾ, ਤੇਜ਼ੀ ਦੇ ਨਾਲ ਚੱਲਣਾ। ਇਹਦਾ ਮਤਲਬ ਵੀ ਥੋੜੀਆਂ ਟੈਂਪਰੇਰੀ ਜੌਬਸ ਬਹੁਤ ਜ਼ਿਆਦਾ ਕ੍ਰੀਏਟ ਹੋਣਗੀਆਂ।
ਇਹ ਸਾਰੀਆਂ ਚੀਜ਼ਾਂ ਬਣਨ ਦੇ ਲਈ ਕੰਸਟਰਕਸ਼ਨ ਹੋਣੀ ਆ, ਤਾਰਾਂ ਪੈਣਗੀਆਂ, ਬਿਜਲੀ ਜਿਹੜੀ ਆ ਉਹ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਿਹੜੀ ਉਹ ਜਾਣੀ ਆ। ਸੋ ਇਹ ਜਿਹੜੀ ਚੀਜ਼ ਇਸ ਦੇ ਵਿੱਚ ਨਾਲ ਦੇ ਨਾਲ ਹੈਗੀ ਆ। ਉਸ ਤੋਂ ਬਾਅਦ ਜਿਹੜੀ ਚੁਣੌਤੀ ਅਗਲੀ ਵੱਡੀ ਆ ਵੀ ਇਹ ਜਿਹੜੀ ਆਪਾਂ ਗ੍ਰੀਨ ਦੀ ਗੱਲ ਕਰਦੇ, ਜ਼ੀਰੋ ਮਿਸ਼ਨ ਦੀ ਗੱਲ ਕਰਦੇ ਆ, ਜਦੋਂ ਤਾਂ ਗੱਡੀ ਚੱਲ ਰਹੀ ਆ ਉਹ ਗੱਡੀ ਤਾਂ ਜ਼ੀਰੋ ਮਿਸ਼ਨ ਆ, ਪਰ ਉਹ ਇਲੈਕਟ੍ਰਿਸਿਟੀ ਜਿਹਦੇ ਨਾਲ ਉਹ ਚਾਰਜ ਹੋਈ ਆ ਉਹਨੇ ਕਿੰਨਾ ਪੋਲਿਊਸ਼ਨ ਕੀਤਾ ਹੈ। ਵੀ ਉਹ ਕੋਲ ਦੇ ਨਾਲ ਬਣੀ ਆ, ਹਾਂ ਉਹ ਕੋਲ ਦੇ ਨਾਲ ਬਣ ਰਹੀ ਆ, ਉਹ ਨਿਊਕਲੀਅਰ ਦੇ ਨਾਲ ਬਣ ਰਹੀ ਆ, ਉਹ ਕਿਹਦੇ ਥਰੂ ਆ, ਉਹ ਹਾਈਡਰੋ ਪਾਣੀ ਵਾਲੀ ਦੇ ਨਾਲ ਆ, ਵੀ ਉਹ ਕਿੱਦਾਂ ਸੋਲਰ ਦੇ ਨਾਲ ਆ, ਕਿੱਦਾਂ ਜਿਹੜਾ ਹੋ ਰਿਹਾ ਆ। ਉਹ ਜਿਹੜੀ ਇੱਕ ਵੱਡੀ ਜਿਹੜੀ ਉਹ ਚੁਣੌਤੀ ਰਹਿਣ ਵਾਲੀ ਆ ਵੀ ਉਸ ਨੂੰ ਜਨਰੇਸ਼ਨ ਜਿਹੜੀ ਉਹ ਕਿੱਦਾਂ ਹੋਣੀ ਆ। ਪਾਪੂਲੇਸ਼ਨ ਆਲਰੇਡੀ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਲਾ ਸੂਬਾ ਹੈ ਕੈਲੀਫੋਰਨੀਆ। ਇਹਦੀ ਆਪਣੀ ਜਿਹੜੀ ਬਿਜਲੀ ਦੀ ਡਿਮਾਂਡ ਜਦੋਂ ਭਰ ਗਰਮੀ ਆ, ਭਰ ਠੰਡ ਜਦੋਂ ਇਹ ਆਉਂਦੀ ਆ ਤਾਂ ਉਦੋਂ ਗ੍ਰਿਡ ਦੇ ਚੁਣੌਤੀ ਆ ਜਾਂਦੀ ਆ ਵੀ ਭਾਈ ਹੁਣ ਕਿੱਦਾਂ ਪੂਰਾ ਕਰਾਂਗੇ, ਜਿੰਨੀ ਬਿਜਲੀ ਜਿਹੜੀ ਉਹ ਚਾਹੀਦੀ ਉਹ ਕਿੱਦਾਂ ਜਿਹੜੀ ਉਹ ਹੋਊਗੀ। ਸੋ ਉਹ ਇੱਕ ਵੱਡੀ ਜਿਹੜੀ ਇਸ ਟਾਈਮ ਹੈ। ਗਵਰਨਰ ਨਿਊਸਮ ਕਹਿੰਦੇ ਆ ਵੀ ਇਦਾਂ ਕਰਨ ਦੇ ਨਾਲ 917 ਮਿਲੀਅਨ ਆਇਲ ਬੈਰਲ ਜਿਹੜਾ ਤੇਲ ਖਰਚਿਆ ਜਾਣਾ ਆ, ਉਹਦਾ ਪੋਲਿਊਸ਼ਨ ਅਸੀਂ ਇਸ ਦੇ ਨਾਲ ਰੋਕਾਂਗੇ। ਕਮਿਊਨਿਟੀਜ਼ ਦੇ ਉੱਤੇ ਇਸ ਦਾ ਪੋਲਿਊਸ਼ਨ ਜਿਹੜਾ ਇਸ ਦੇ ਕਰਕੇ ਘਟੂਗਾ। ਇਹ ਵੀ ਤੇਜ਼ੀ ਦੇ ਨਾਲ ਆਪਾਂ ਜ਼ੀਰੋ ਇਮਿਸ਼ਨ ਵਹੀਕਲਸ ਵੱਲ ਨੂੰ ਵਧੀਏ। $10 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਇਸ ਦੇ ਵਿੱਚ ਕਰਨ ਜਾ ਰਹੇ, ਜੋ ਕਿ ਛੋਟੀ ਜੀ ਲੱਗਦੀ ਆ ਜਿੰਨੇ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਸੋਚਿਆ ਹੋਇਆ ਹੈ। ਹਾਂਜੀ ਬਿਲਕੁਲ, ਜਿੰਨੇ ਜੰਗੀ ਪੱਧਰ ਦਾ ਕੰਮ ਆ ਉਸ ਹਿਸਾਬ ਨਾਲ ਤਾਂ ਜਿਹੜੀ ਇਹ ਇਨਵੈਸਟਮੈਂਟ ਆ ਬਹੁਤ ਥੋੜੀ ਲੱਗਦੀ ਆ। ਪਰ ਕਿਉਂਕਿ ਜੇ ਆਪਾਂ ਕਹੀਏ ਨਾ ਵੀ ਨਾਲੋਂ ਨਾਲ ਜਿਹੜੀ ਗੱਲ ਆ ਵੀ ਗੈਸ ਸਟੇਸ਼ਨ ਬੰਦ ਹੋਣਗੇ ਜਾਂ ਕਿਵੇਂ, ਤਾਂ ਉਹਦੇ ਨਾਲ ਉਹਦੇ ਪੈਰਲਲੀ ਦੂਜੇ ਪਾਸੇ ਦੂਜੀ ਤਰ੍ਹਾਂ ਦਾ ਇੱਕ ਸਿਸਟਮ ਇੰਸਟਾਲ ਹੋ ਰਿਹਾ ਹੋਊਗਾ, ਤਾਂ ਉੱਥੇ ਜੌਬ ਕ੍ਰੀਏਸ਼ਨ ਹੋਊਗੀ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀ ਰੁਜ਼ਗਾਰ ਵਾਲੀ ਗੱਲ ਆ, ਉਹਦੀ ਭਰਪਾਈ ਕਰਨ ਵਾਲੀ ਗੱਲ ਆ, ਉਹ ਤਕਰੀਬਨ ਜਿਹੜੀ ਆ ਉਹ ਹੋ ਜਾਣੀ ਆ। ਸੋ ਦੂਜੀ ਗੱਲ ਇਹ ਵੀ ਤੁਸੀਂ ਵੀ ਆਪਣੀ ਜਿਹੜੀ ਰਾਏ ਆ ਸਾਡੇ ਨਾਲ ਰੱਖੋ, ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ। ਤੁਹਾਨੂੰ ਕੀ ਲੱਗਦਾ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ, ਸਾਡੇ ਨੇੜੇ ਤੇੜੇ ਇੱਕ ਸੁਹਿਰਦ ਮਾਹੌਲ ਬਣਾਉਣ ਦੇ ਲਈ, ਵਾਤਾਵਰਨ ਦੇ ਲਈ, ਤਾਂ ਕੀ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਕਾਮਯਾਬ ਹੋਣਗੇ ਤੇ ਇਹਦੇ 'ਚ ਇੱਕ ਲੇਮੈਨ ਨੂੰ ਕੀ ਦਿੱਕਤਾਂ ਆਉਣਗੀਆਂ? ਜੀ ਹਾਂ, ਵੀ ਕੀ ਤੁਹਾਨੂੰ ਲੱਗਦਾ ਵੀ ਪਬਲਿਕ ਇਸ ਚੀਜ਼ ਨੂੰ ਸਪੋਰਟ ਕਰੂਗੀ, ਕਿੰਤੂ ਪਰੰਤੂ ਆ, ਜਾਂ ਕਿੱਦਾਂ, ਜੋ ਵੀ ਤੁਹਾਡੇ ਵਿਚਾਰ ਨੇ ਤੁਸੀਂ ਜਿਹੜੇ ਸ਼ੇਅਰ ਕਰ ਸਕਦੇ। ਜਸਦੀਪ ਜੀ ਆਪਣੇ ਨਾਲ। ਹਾਂਜੀ ਜਸਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਦਿਨ ਨਾ ਐਲਏ ਗਏ ਸੀ ਅਸੀਂ, ਤੇ ਰਸਤੇ ਵਿੱਚ ਦੇਖਿਆ ਜਿੱਦਾਂ ਟੈਸਲਾ ਵਾਲਿਆਂ ਦੇ ਉਹਨਾਂ ਨੇ ਆਪਣੇ ਸੋਲਰ ਲਾ ਕੇ ਉੱਪਰ ਥੱਲੇ ਉਹਨਾਂ ਨੇ ਚਾਰਜਰ ਲਾਤੇ ਸਾਰੇ ਨਾ। ਅੱਛਾ ਠੀਕ ਹੈ। ਹਾਂਜੀ, ਕੋਈ 100-150 ਏਦਾਂ ਇਕੱਠੇ ਚਾਰਜਰ ਲਾਇਆ ਵਾ, ਤੇ ਵਿੱਚ ਉਹਨਾਂ ਨੇ ਆਪਣਾ ਸਟੋਰ ਵੀ ਬਣਾਇਆ, ਕਿਸੇ ਨੇ ਕਾਫੀ ਪੀਣੀ ਆ, ਸੋਡਾ ਲੈਣਾ ਉਹ ਲੈ ਲਓ, ਵੈਸਟਰੂਮ ਯੂਜ਼। ਹਾਂਜੀ ਬਹੁਤ ਵਧੀਆ ਸਿਸਟਮ ਬਣਾਇਆ ਉਹਨਾਂ ਨੇ, ਕਰ ਰਹੇ ਆ ਉਸ ਦੁਨੀਆ ਤੋਂ ਕਦਮ ਜਿੱਦਾਂ ਕਿ 15-20 ਮਿੰਟ 'ਚ ਗੱਡੀ ਚਾਰਜ ਹੋ ਜਾਂਦੀ ਹੈ। ਜਿੱਦਾਂ ਕੋਸ਼ਿਸ਼ ਆ ਜਿਹੜਾ ਕਿੰਨੀ ਮੀਲ ਚੱਲਦੀ ਹੈ, ਕੁਝ ਦੱਸ ਸਕਦੇ ਅੱਡ ਹੋਊਗਾ ਸਾਰੀ? ਹਾਂਜੀ, ਹਰ ਇੱਕ ਦੀ ਰੇਂਜ ਵੱਖਰੀ। ਹਾਂਜੀ, ਅਸੀਂ ਇੱਥੋਂ ਗਏ ਸੀ, ਜਿਹੜਾ ਕੈਟਲਮੈਨ ਲੱਗਿਆ ਉੱਪਰ 150 ਮੇਰਾ ਖਿਆਲ ਹੋਊਗਾ ਉੱਥੇ ਚਾਰਜਰ। ਅੱਛਾ, ਤੁਸੀਂ ਇਲੈਕਟ੍ਰਿਕ ਗੱਡੀ ਤੇ ਟੈਸਲਾ ਤੇ ਗਏ ਸੀਗੇ, ਸਫਰ ਕੀਤਾ? ਹਾਂਜੀ ਠੀਕ ਹੈ। ਅਸੀਂ ਐਲਏ ਘੁੰਮ ਕੇ ਆਏ ਸੀ, ਵਾਪਸ ਆਏ ਤਾਂ ਸਾਡੀ $90 ਦੀ ਟਿਕਟ ਲੱਗੀ। ਤੁਹਾਨੂੰ ਕਿਤੇ ਰਸਤੇ 'ਚ ਕਿਤੇ ਇਦਾਂ ਤਾਂ ਨਹੀਂ ਲੱਗਾ ਸੀਗਾ ਵੀ ਯਾਰ ਕਿਤੇ ਪਾਵਰ ਨਾ ਮੁੱਕ ਜਵੇ ਜਾਂ ਚਾਰਜਿੰਗ ਦਾ ਕੁਝ ਇਦਾਂ ਦੀ ਫਿਕਰ ਤਾਂ ਨਹੀਂ ਰਹੀ ਕਿਤੇ? ਨਹੀਂ ਜੀ, ਉਹਦੇ ਵਿੱਚ ਆ ਜਾਂਦਾ ਕਿ ਅੱਗੇ ਚਾਰਜਰ ਇੰਨੀ ਮਿਲਰ ਤੇ ਅੱਗੇ ਚਾਰਜਰ ਇੰਨੀ ਮਿਲਰ ਤੇ ਹੈਗਾ। ਠੀਕ ਆ। ਉਹ ਬਹੁਤ ਵੱਡੇ ਰਸਤੇ। ਹਾਂਜੀ ਠੀਕ ਹੈ, ਓਕੇ, ਚਲੋ ਥੈਂਕ ਯੂ ਜਸਦੀਪ ਜੀ ਸ਼ੇਅਰ ਕਰਨ ਦੇ ਲਈ, ਮਿਹਰਬਾਨੀ ਜੀ। ਥੈਂਕ ਯੂ। ਦੇਖੋ, ਆਪਾਂ ਡਿਸਕਸ ਤਾਂ ਕਰ ਰਹੇ ਹਾਂ ਵੈਸੇ ਸਰਕਾਰ ਦੀ ਜਿਹੜੀ ਨਵਾਂ ਕਦਮ ਹੈ, ਨਵੀਂ ਪਾਲਿਸੀ, ਪਰ ਇਹਦੇ ਵਿੱਚ ਜ਼ਿਕਰ ਟੈਸਲਾ ਦਾ ਵਾਰ-ਵਾਰ ਹੋ ਰਿਹਾ ਕਿਉਂਕਿ ਉਹਨਾਂ ਨੇ ਆਲਰੇਡੀ ਇਹ ਜਿਹੜਾ ਐਡਵੈਂਚਰ ਆ ਉਹ ਕਰ ਰੱਖਿਆ, ਤੇ ਉਹ ਮੋਰੀ ਨੇ ਇਸ ਟਾਈਮ, ਉਹ ਮਤਲਬ ਕਹਿ ਲਓ ਵੀ ਇੰਡਸਟਰੀ ਲੀਡਿੰਗ ਨੇ ਇਸ ਟਾਈਮ ਇਸ ਸਾਰੇ ਕਾਸੇ ਦੇ ਵਿੱਚ, ਨੋ ਡਾਊਟ ਬੈਨੀਫਿਟ ਵੀ ਲੈ ਜਾਣਗੇ। ਹਾਂਜੀ, ਇਹ ਤਾਂ ਹੈ ਹੀ ਹੈ। ਮਾਰਕੀਟ ਇਸ ਟਾਈਮ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ 90% ਵੀ ਮਿਲਦਾ, ਮੈਂ ਕੰਜ਼ਰਵੇਟਿਵ ਜਿਹਾ ਕਹਿ ਰਿਹਾ, ਮੇ ਵੀ ਇਸ ਤੋਂ ਵੀ ਵੱਧ ਜਿਹੜੀ ਮਾਰਕੀਟ ਉਹ ਇਸ ਟਾਈਮ ਸ਼ਾਇਦ ਟੈਸਲਾ ਦੀ ਹੋਣੀ ਆ। ਅਮਰਜੀਤ ਜੀ ਜੁੜੇ ਨੇ ਇੱਕ ਵਾਰੀ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਬਹੁਤ ਧੰਨਵਾਦ ਭਾਜੀ, ਉਦੋਂ ਜੀ ਕੱਟ ਹੋ ਗਿਆ ਸੀਗਾ ਜੀ। ਕੋਈ ਜੀ। ਹਾਂਜੀ ਭਾਜੀ, ਬੜਾ ਇੰਟਰਸਟਿੰਗ ਟੌਪਿਕ ਲੈ ਕੇ ਆਏ ਹੋ। ਜਦੋਂ ਬੰਦਾ ਪੂਰਾ ਹਿਊਮਨ ਸਿਵਲਾਈਜੇਸ਼ਨ ਨੂੰ ਦੇਖਦਾ ਨਾ, 1800 ਤੋਂ ਲੈ ਕੇ, ਤੇ ਐਵੋਲੂਸ਼ਨ ਆਉਂਦੀ ਰਹੀ ਆ। ਪਹਿਲਾਂ ਮਤਲਬ ਕੋਲੇ ਵਾਲੇ ਇੰਜਨ ਆਏ, ਫਿਰ ਇਲੈਕਟ੍ਰਿਕ ਇੰਜਨ ਆਏ, ਹੁਣ
ਜਿਹੜਾ ਬਿਜ਼ਨਸ ਨੂੰ ਰਿਫਾਰਮ ਕਰਨਾ, ਕੈਲੀਫੋਰਨੀਆ ਕਾਈਂਡ ਆਫ ਲਿਬਰਲ ਸਟੇਟ ਹੈਗੀ ਆ, ਪਰ ਜਿੱਦਾਂ ਹੁਣ ਟਰੰਪ ਪਿਛਲੀ ਵਾਰੀ ਪਾਵਰ 'ਚ ਆਇਆ ਸੀਗਾ, ਹਾਂਜੀ EPA ਦੇ ਅਗੇਂਸਟ ਜਿਹੜਾ ਲਾਇਰ ਸੀਗਾ ਉਹਨੂੰ EPA ਦਾ ਚੀਫ ਬਣਾ ਦਿੱਤਾ ਸੀਗਾ, ਸੋ ਦੇ ਗਾਟ ਸੈਟਬੈਕ, ਜੀ ਬੜਾ ਤਗੜਾ ਸੈਟਬੈਕ ਮਿਲਿਆ ਸੀਗਾ। ਆ ਜਿਹੜੀ ਪਾਲਿਸੀਆਂ ਹੈਗੀਆਂ, ਮੈਂ ਇਹਨਾਂ ਨੂੰ ਐਸੇ ਦੇਖਦਾ ਨਾ ਡੇ ਡ੍ਰੀਮ, ਕਿਉਂਕਿ ਜਿਹੜਾ ਇਲਾਨ ਮਸਕ ਜਿਹੜਾ ਸੀਗਾ ਉਹਨੂੰ ਪਬਲਿਕ ਫੰਡ ਦੇ ਕੇ ਓਬਾਮਾ ਨੇ ਕ੍ਰੀਏਟ ਕੀਤਾ ਸੀਗਾ, ਬਿਕਾਜ਼ ਜੈਪਨੀਜ਼ ਕਾਰਾਂ ਦਾ ਅਲਟਰਨੇਟਿਵ ਕੋਈ ਨਹੀਂ ਸੀਗਾ। ਚਾਈਨੀਜ਼ ਇੰਡਸਟਰੀ ਬੜੀ ਤਗੜੀ ਬੂਮ ਹੋ ਰਹੀ ਸੀਗੀ, ਬਿਕਾਜ਼ ਚਾਈਨੀਜ਼ ਇੰਡਸਟਰੀ ਉਸ ਟਾਈਮ ਤੇ ਵੀ ਇਲੈਕਟ੍ਰਿਕ ਕਾਰਾਂ ਦੇ ਵਿੱਚ ਆਈ ਹੋਈ ਸੀਗੀ, ਸੋ ਉਹਨੂੰ ਅਲਟਰਨੇਟਿਵ ਦੇਣ ਵਾਸਤੇ ਆਪਾਂ ਨੂੰ ਟੈਸਲਾ ਕ੍ਰੀਏਟ ਕਰਨੀ ਪਈ, ਕਿਉਂਕਿ ਟੈਸਲਾ ਵੀ ਐਲਨ ਮਸਕ ਦਾ ਨਹੀਂ ਸੀਗਾ, ਉਹ ਤੇ 3-4 ਸਾਇੰਟਿਸਟ ਇਹਦੇ ਕੋਲ ਗਏ ਆ, ਉਹਨਾਂ ਨੇ ਬਣਾਇਆ, ਇਹਨੇ ਆਪਣਾ ਲੋਗੋ ਦੇ ਦਿੱਤਾ, ਬੇਸਿਕਲੀ ਡਿਜ਼ਾਈਨ ਇਨ ਬ੍ਰਿਟਨ। ਇਹ ਜਿਹੜੀ ਚੀਜ਼ਾਂ ਹੈਗੀਆਂ ਕਿ ਰਿਫਾਰਮ ਕਿੱਦਾਂ ਕਰਨਾ, ਆਪਾਂ ਕੈਪੀਟਲਿਜ਼ਮ ਤੋਂ ਨਿਕਲ ਕੇ ਆਪਾਂ ਸੋਸ਼ਲਿਜ਼ਮ 'ਚ ਆ ਜਾਣਾ ਹੈ। ਜੇ ਲੋਕਾਂ ਨੂੰ ਇਹਨਾਂ ਨੇ ਬੜੇ ਤਰੀਕੇ ਨਾਲ ਕੰਟਰੋਲ ਕਰਨਾ। ਹੁਣ ਜਿਹੜਾ ਤੇਲ ਹੈ, ਤੇਲ ਦੇ ਵਿੱਚ ਆਪਣੀ 400, 300, 350 ਮੀਲ ਹੈਗੀ ਆ, ਇਹਦੇ ਵਿੱਚ GPS ਆਪਣੀ ਚੋਇਸ ਦਾ ਲਾ ਸਕਦੇ। ਟੈਸਲਾ ਵਾਲੇ ਦੀ ਇੱਕ ਮੈਂ ਨਿਊਜ਼ ਸੁਣ ਰਿਹਾ ਸੀਗਾ ਕਿ ਗਰਾਜ ਦੇ ਵਿੱਚੋਂ ਉਹਨੇ ਕੈਸ਼ ਨਹੀਂ ਦਿੱਤੀ, ਉਹ ਗਰਾਜ ਦੇ ਵਿੱਚੋਂ ਆਪਣੇ ਵੀ ਡਰਾਈਵ ਕਰਕੇ ਵਾਪਸ ਕਾਰ ਚਲੇਗੀ ਉਹਨਾਂ ਦੇ ਟਰਮੀਨਲ ਤੇ ਜੀ। ਅੱਛਾ, ਸਮਝ। ਹੁਣ ਏਦਾਂ ਦਾ ਕੰਮ ਕਿ ਕੱਲ ਨੂੰ ਜੇ ਕਿਸੇ ਬੰਦੇ ਤੋਂ ਕਿਸ਼ਤ ਨਹੀਂ ਹੋ ਰਹੀ, ਕਿਸੇ ਨੂੰ ਆ ਦਿੱਤਾ ਕਿ ਭਾਈ ਤੈਨੂੰ ਕੰਟਰੋਲ ਕਿੱਦਾਂ ਕਰਨਾ, ਉਹਦੀ ਲਿਮਿਟ ਘਟਾ ਦਿੰਦੇ। ਜਿੱਦਾਂ ਬੈਟਰੀਆਂ ਦੀ, ਹੁਣ ਮੇਰੇ ਕੋਲ ਇਲੈਕਟ੍ਰਿਕ ਕਾਰ ਸੀਗੀ, ਇਹਨਾਂ ਕੋਲ ਬੈਟਰੀਆਂ ਦੀ ਸ਼ਾਰਟੇਜ ਸੀਗੀ, ਉਹ 280 ਤੋਂ ਇਹਨਾਂ ਨੇ ਲਿਆ ਕੇ 167 ਕਰਤੀ ਉਹਦੀ। ਕਹਿੰਦਾ ਯਾਰ ਬੈਟਰੀ ਓਵਰ ਚਾਰਜ ਹੁੰਦੀ ਆ ਤੇ ਵੀ ਡੋਨਟ ਹੈਵ ਅ ਬੈਟਰੀ ਐਨੀਮੋਰ। ਮੈਂ ਕਿਹਾ ਠੀਕ ਹੈ ਸਰ ਜੀ। ਹੁਣ ਇਹਨਾਂ ਨੇ ਮੇਰੇ ਦੇ ਗੋਡੇ ਹੁਣੇ ਬੰਦ ਦਿੱਤੇ, ਤੇ ਜਦੋਂ ਇਹਨਾਂ ਦੇ ਕੋਲ ਪੂਰਾ ਕੰਟਰੋਲ ਹੋਊਗਾ, ਪਾਵਰ ਕੋਲ ਇਹਨਾਂ ਦੇ ਕੋਲ, ਇਹ ਤਾਂ ਜੋ ਮਰਜ਼ੀ ਕਰ ਸਕਦੇ ਆ। ਸੋ ਫਰੀडम ਜਿਹੜੀ ਹੈਗੀ ਇਹਨੂੰ ਪਛਾਣਨਾ ਪੈਣਾ ਹੈ। ਸਾਰਾ ਕੁਝ ਹੱਥ ਵੱਢ ਕੇ ਇਹਨਾਂ ਨੂੰ ਨਹੀਂ ਦੇਣੇ ਚਾਹੀਦੇ। ਲਿਬਰਲ ਪਾਲਿਸੀਆਂ ਜਾਂ ਨਾ ਕਈ ਵਾਰੀ ਇਹ ਏਡੇ ਕਿ ਸੁਹਾਣੇ ਫਰੂਟ ਦਿਖਾਉਂਦੇ ਆ ਕਿ ਪਤਾ ਨਹੀਂ ਐਂਡ ਆਫ ਦਾ ਡੇ ਜਿੱਦਾਂ ਟ੍ਰੇਨ ਬਣ ਗਈ ਆ ਪਿਛਲੇ 20 ਸਾਲਾਂ ਤੋਂ, ਹਾਂਜੀ ਏਦਾਂ ਦਾ ਕੰਮ ਇਹਨਾਂ ਦਾ ਹੋਣਾ ਹੈ। ਓਬਾਮਾ ਨੇ ਬੜਾ ਤਗੜਾ ਪੈਸਾ ਦਿੱਤਾ ਸੀਗਾ ਐਲਨ ਮਸਕ ਨੂੰ, ਦੈਟਸ ਵਾਈ ਹੀ ਇਜ਼ ਲੀਡਿੰਗ, ਦੈਟ ਵਾਸ ਅ ਪਬਲਿਕ ਫੰਡ। ਜੀ ਠੀਕ ਹੈ ਜੀ, ਥੈਂਕ ਯੂ ਅਮਰਜੀਤ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ। ਪ੍ਰਗਟ ਸਿੰਘ ਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਗਟ ਸਿੰਘ ਜੀ। ਗੁਰਦਾਸ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰਦਾਸ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਕੋਲ 2019 ਤੋਂ ਹੈ ਟੈਸਲਾ, ਪਰ ਮੈਂ ਹਲੇ ਤੱਕ ਡਰਾਈਵ ਕਰਦੀ ਹਾਂ, ਮੈਨੂੰ ਕਦੀ ਪ੍ਰੋਬਲਮ ਨਹੀਂ ਆਈ ਜੀ। ਤੇ ਪਰ ਜਿਵੇਂ ਹੁਣੇ ਵੀਰ ਜੀ ਦੱਸੀ ਜਾਂਦੇ ਵੀ ਉਹ ਐਂ ਕੰਟਰੋਲ ਕਰਦੇ ਆ, ਉਹ ਮੈਨੂੰ ਪਤਾ ਨਹੀਂ। ਤੁਹਾਡਾ ਵੀ ਉਹਨਾਂ ਨੇ ਕਿਤੇ ਇਦਾਂ ਤਾਂ ਨਹੀਂ ਕੀਤਾ ਵੀ ਰੇਂਜ ਜਿਹੜੀ ਉਹਨਾਂ ਨੇ ਘਟਾ ਦਿੱਤੀ ਆ, ਵੀ ਜਾਂ ਤੁਸੀਂ ਜ਼ਿਆਦਾ ਪੈਸੇ ਦਿਓ ਤਾਂ ਬੈਟਰੀ ਦੀ ਪਾਵਰ ਹੀ ਜ਼ਿਆਦਾ ਛੱਡਾਂਗੇ, ਕੁਝ ਇਦਾਂ ਦਾ ਤਾਂ ਨਹੀਂ ਕਿਸੇ ਦੇ ਨਾਲ ਹੋਇਆ? ਨਹੀਂ, ਮੇਰੇ ਕੋਲ 2019 ਤੋਂ ਆ, ਪਰ ਮੈਨੂੰ ਕਦੀ ਪ੍ਰੋਬਲਮ ਨਹੀਂ ਆਈ। ਮੈਂ ਹਲੇ ਜਾਂਦੀ ਪਰ ਮੈਨੂੰ ਕਦੀ ਪ੍ਰੋਬਲਮ ਨਹੀਂ ਆਈ। ਠੀਕ ਹੈ, ਚਲੋ ਥੈਂਕ ਯੂ ਜੀ ਸ਼ੇਅਰ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਇਦਾਂ ਦੀਆਂ ਐਗਜ਼ੈਕਟਲੀ ਜਿਹੜੀ ਇਹਨਾਂ ਨੇ ਕਹੀ ਆ, ਉਹ ਤਾਂ ਨਹੀਂ ਮੈਂ ਕਿਤੇ ਖਬਰ ਮੈਂ ਸੁਣੀ ਜਾਂ ਮੈਂ ਕਿਤੇ ਪੜ੍ਹੀ, ਤੇ ਜੇ ਜ਼ਰੂਰ ਲਿੰਕ ਹੋਣ ਦਾ ਵੀਰ ਜੀ ਨੂੰ ਕਹਿੰਦੇ ਵੀ ਸ਼ੇਅਰ ਕਰਨ, ਤਾਂ ਜੋ ਅਸੀਂ ਵੀ ਬਾਕੀਆਂ ਦੇ ਨਾਲ ਉਸ ਖਬਰ ਦੀ ਜਿਹੜੀ ਉਹ ਪੁਸ਼ਟੀ ਜਿਹੜੀ ਉਹ ਕਰ ਸਕੀਏ ਵੀ ਇਸ ਹਿਸਾਬ ਦੇ ਨਾਲ ਵਾਕਿਆ ਗੱਡੀ ਜਿਹੜੀ ਉਹ ਚਲਾ ਕੇ ਜਿਹੜੀ ਉਹ ਵਾਪਸ ਚਲੇਗੀ। ਉਹਨਾਂ ਨੇ ਇਹ ਜਿਹੜਾ ਕਾਰਪੋਰੇਟ ਗਰੀਡ ਦਾ ਵਿੱਚ ਨਾਲ ਮਾਮਲਾ ਵੀ ਹੈਗਾ ਆ, ਉਹ ਕਹਿੰਦੇ ਆ ਵੀ ਤੁਸੀਂ ਹੁਣ ਜ਼ਿਆਦਾ ਸਾਨੂੰ ਡਾਲਰ ਦਿਓ ਤਾਂ ਤੁਹਾਡੀ ਰੇਂਜ ਅਸੀਂ ਜਿਹੜੀ ਉਹ ਜ਼ਿਆਦਾ ਛੱਡਾਂਗੇ। ਬੈਟਰੀ ਦੇ ਵਿੱਚ ਇਨਫ ਸ਼ਕਤੀ ਹੈਗੀ ਆ ਵੀ ਵੱਧ ਰੇਂਜ ਕੱਢ ਸਕੇ, ਪਰ ਜਿਹੜੀਆਂ ਕੰਪਨੀਆਂ ਵਾਲੇ ਉਹ ਚਾਹ ਰਹੇ ਆ ਵੀ ਤੁਸੀਂ ਸਾਨੂੰ ਵੱਧ ਪੈਸੇ ਦਿਓ, ਵੱਧ ਡਾਲਰ ਦਿਓ, ਤਾਂ ਅਸੀਂ ਤੁਹਾਡੀ ਉਹਦੀ ਰੇਂਜ ਨੂੰ ਜਿਹੜਾ ਉਹ ਐਕਸਟੈਂਡ ਕਰ ਸਕਦੇ ਹਾਂ, ਸੌਫਟਵੇਅਰ ਉਹਨੂੰ ਜਿਹੜਾ ਉਹ ਐਕਸਟੈਂਡ ਕਰ ਸਕਦੇ ਹਾਂ। ਹੁਣ ਤਾਂ ਜਿੱਦਾਂ ਵੀਰ ਇਹ ਕਹਿ ਕੇ ਗਏ, ਹੁਣ ਤਾਂ ਜਿੰਨੀਆਂ ਗੈਸ ਪਾਵਰਡ ਤੋਂ ਦੂਜੀਆਂ ਉਹਦੇ ਵਿੱਚ ਇੰਨੇ ਕੁ ਜ਼ਿਆਦਾ ਇਲੈਕਟ੍ਰਿਕ ਕੰਪੋਨੈਂਟ ਆ ਗਏ ਆ, ਉਹਦੀਆਂ ਹੈਕਿੰਗ ਹੋਣੀਆਂ ਤੇ ਉਹ ਸਾਰੀਆਂ ਚੀਜ਼ਾਂ ਹੁਣ ਤਾਂ ਕੰਟਰੋਲ ਕਈ ਤਰੀਕੇ ਦੇ ਨਾਲ ਕਰਨ ਬਾਰੇ ਜਿਹੜਾ ਉਹ ਚਰਚਾ ਚੱਲੀ ਹੋਈ ਆ। ਦੇਖੋ, ਜਿਹੜਾ ਕਾਰਪੋਰੇਟ ਆ ਜਾਂ ਜਿਹੜਾ ਕੋਈ ਵੀ ਕਾਰੋਬਾਰ ਆ, ਉਹ ਦੋ ਚੀਜ਼ਾਂ ਉਹਦੇ ਚ ਬਹੁਤ ਅਹਿਮ ਹੁੰਦੀਆਂ ਨੇ, ਪਬਲਿਕ ਇੰਟਰਸਟ ਤੇ ਨਾਲੋਂ ਨਾਲ ਛਿੱਲਾ ਛਲਾਈ ਜਿਹੜੀ ਆ ਉਹ ਕਿਵੇਂ ਆ। ਪਰ ਮੇਰੇ ਖਿਆਲ ਦੇ ਨਾਲ ਮੇਰੀ ਇੱਕ ਅਲੱਗ ਤੋਂ ਸੋਚ ਇਹ ਆ ਵੀ ਜਦੋਂ ਇਸ ਤਰ੍ਹਾਂ ਦਾ ਕੰਪੀਟੀਸ਼ਨ ਹੋ ਜਾਊਗਾ, ਜਦੋਂ ਰਾਜ ਜੀ ਤੁਸੀਂ ਸ਼ਿਫਟਿੰਗ ਕਰਦੇ ਆ ਨਾ ਕਿਸੇ ਦੂਜੇ ਰਿਸੋਰਸ ਤੇ ਜਾਂਦੇ ਆ, ਤਾਂ ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਹੋ ਸਕਦਾ ਕੋਈ ਕੱਲ ਨੂੰ ਮੈਨੂਫੈਕਚਰਿੰਗ ਐਸੀ ਆ ਜਾਵੇ ਜਿਹੜੀ ਕੰਪੀਟੀਸ਼ਨ ਬਣਾ ਦੇਵੇ। ਇਹਦੀ ਇੱਕ ਜਿਹੜੀ ਬਿਜ਼ਨਸ ਦੇ ਐਂਗਲ ਤੋਂ ਇਹਦੀ ਇੱਕ ਉਦਾਹਰਨ ਭਾਰਤ ਦੇ ਵਿੱਚ ਦਿੱਤੀ ਜਾ ਸਕਦੀ ਹੈ ਵੀ BSNL ਨੂੰ ਫੇਲ ਕੀਤਾ ਤੇ ਜੀਓ ਲਿਆਂਦਾ। ਜੀਓ ਪਹਿਲਾਂ ਫ੍ਰੀ ਵੰਡਿਆ, ਜਦੋਂ ਲੋਕ ਆਦੀ ਹੋ ਗਏ ਤੇ ਫਿਰ ਉਹਦੇ ਪੈਕ ਪੈਣ ਲੱਗ ਪਏ। ਮਤਲਬ ਕਾਰਪੋਰੇਟ ਗਰੀਡ ਤਾਂ ਕਿਤੇ ਨਾ ਕਿਤੇ ਹੁੰਦੀ ਆ, ਪਰ ਜਦੋਂ ਚੀਜ਼ਾਂ ਵਰਤੀਆਂ ਜਾਂਦੀਆਂ ਜਾਂ ਜਦੋਂ ਉਹ ਮਾਡਲ ਥੋੜਾ ਪੁਰਾਣਾ ਹੋਣ ਲੱਗਦਾ ਤਾਂ ਉਹਦੇ 'ਚ ਚੋਇਸਿਸ
ਮੇਰੇ ਖਿਆਲ ਦੇ ਨਾਲ ਮਿਲ ਸਕਦੀ ਹੈ। ਹਾਂ ਨਹੀਂ ਜੀ, ਇਹਦੀ ਇੱਕ ਸੰਭਾਵਨਾ। ਆਬਵੀਅਸ ਹੀ ਗੱਲ ਆ। ਜਦੋਂ ਜਿਹੜੇ ਕੈਪੀਟਲਿਸਟ ਦੀ ਪਾਲਿਸੀ ਦੀ ਉਹ ਗੱਲ ਕਰਕੇ ਗਏ ਵੀਰ, ਹਾਂਜੀ ਉਹਦੇ ਵਿੱਚ ਓਪਨ ਮਾਰਕੀਟ ਦਾ ਕਨਸੈਪਟ ਹੁੰਦਾ ਹੈ, Concept ਹੁੰਦਾ। ਕੰਪੀਟੀਸ਼ਨ ਦਾ ਜਿਹੜਾ ਉਹ ਕਨਸੈਪਟ ਹੁੰਦਾ ਆ। ਹਾਂਜੀ ਜੇ ਤਾਂ ਉਸ ਆਧਾਰ ਦੇ ਉੱਤੇ ਉਹ ਚੱਲੂਗਾ ਤਾਂ ਆਬਵੀਅਸਲੀ ਹਰ ਇੱਕ ਨੇ ਕਹਿਣਾ ਵੀ ਮੇਰੀ ਗੱਡੀ ਖਰੀਦੋ, ਉਹਦੇ ਚਾਹ ਤੁਹਾਨੂੰ ਅਸੀਂ ਵੱਧ ਦੇਵਾਂਗੇ। ਵੱਧ ਦੇ ਜੋ ਹੁਣ ਗੈਸ ਪਾਵਰ ਗੱਡੀਆਂ ਦੇ ਵਿੱਚ ਜੋ ਚੱਲਦਾ ਹੈ ਚੱਲਦਾ ਵੀ ਇਹਦੇ ਵਿੱਚ ਆਹ ਪਾਵਰ ਜ਼ਿਆਦਾ, ਇਹਦੇ ਵਿੱਚ ਆਹ ਵੇਖਣ ਨੂੰ ਸੋਹਣੀ ਆ, ਉਹ ਇਦਾਂ ਹੈ ਉਦਾਂ ਹੈ, ਉਹ ਕੰਟਰੋਲ ਜਿਹੜਾ ਉਹ ਕਰਦੇ ਆ। ਪਰ ਇਹ ਆ ਵੀ ਜਿਹੜਾ ਇਹ ਫੈਸਲਾ ਲਿਆ ਗਿਆ, ਜਿੱਦਾਂ ਇਹਨਾਂ ਨੇ ਕਿਹਾ ਵੀ ਸੁਹਾਨੇ ਬਾਗ ਤਾਂ ਬੜੇ ਸੋਹਣੇ ਜਿਹੜੇ ਇਹਨਾਂ ਨੇ ਦਿਖਾ ਦਿੱਤੇ ਆ ਜਾਂ ਕਰ ਦਿੱਤੇ ਆ, ਇਹ ਕਿੰਨੇ ਕਾਰਗਰ ਜਿਹੜੇ ਉਹ ਸਾਬਤ ਹੋਣਗੇ ਉਹ ਦੇਖਣ ਵਾਲੀ ਗੱਲ ਆ। ਹਾਈ ਸਪੀਡ ਰੇਲ ਦੀ ਬੜੀ ਵਧੀਆ ਗੱਲ ਕਰਕੇ ਗਏ ਆ ਵੀ 12 ਸਾਲ ਤਾਂ ਮੈਨੂੰ ਹੋ ਗਿਆ ਦੇਖਦਿਆਂ ਨੂੰ। ਇਹ LA ਤੋਂ ਸੈਨ ਫਰਾਂਸਿਸਕੋ ਤੱਕ ਬਣਨੀ ਸੀਗੀ, ਹੁਣ ਇਹ ਸੈਂਟਰ ਮੈਲੀ ਦੇ ਵਿੱਚ ਮਹਿਦੂਦ ਹੋ ਕੇ ਜਿਹੜੀ ਉਹ ਰਹਿ ਗਈ ਆ। ਬੇਕਲਫੀਲਡ ਤੋਂ ਲੈ ਕੇ ਮਰਸੈਡ ਤੱਕ, ਇਹ ਪਤਾ ਨਹੀਂ ਮਡੇਰੇ ਤੱਕ, ਇੱਥੋਂ ਤੱਕ ਕਹਿੰਦੇ ਆ। ਤੇ ਹੁਣ ਥੋੜਾ ਜਿਹਾ ਹੋਰ ਉਸਨੂੰ ਕੁਛ ਮੀਲ ਹੋਰ ਉਸ ਦੇ ਵਿੱਚ ਐਕਸਟੈਂਡ ਕਰਨ ਦੀ ਗੱਲ ਕੀਤੀ ਆ। ਆਲਰੇਡੀ 4-5 ਗੁਣਾ ਐਕਸਟਰਾ ਮਨੀ ਜਿਹੜਾ ਇਸ ਦੇ ਵਿੱਚ ਲੱਗ ਚੁੱਕਾ ਹੈਗਾ ਤੇ ਬਣੀ ਅਜੇ ਵੀ ਨਹੀਂ ਹੈਗੀ। ਬਾਕੀ ਇੱਕ ਗੱਲ ਹੋਰ ਵੀ ਹੈ, ਕੈਪੀਟਲਿਜ਼ਮ ਵਰਸਸ ਸੋਸ਼ਲਿਜ਼ਮ। ਇਹ ਤਾਂ ਮੇਰਾ ਖਿਆਲ ਹੈ ਕਿ ਤਾਂ ਏਡਾ ਇੱਕ ਵਧੀਆ ਸ਼ੋਅ ਜਾਂ ਇੱਕ ਵਧੀਆ ਬਹਿਸ ਹੋ ਸਕਦੀ ਹੈ ਵੀ ਐਡਵਾਂਟੇਜ ਤੇ ਡਿਸਐਡਵਾਂਟੇਜ ਦੋਨਾਂ ਦੀਆਂ ਚੀਜ਼ਾਂ ਨੇ ਕਾਊਂਟ ਹੋਣੀਆਂ ਚਾਹੀਦੀਆਂ। ਪਰ ਜੋ ਮਰਜ਼ੀ ਆਪਾਂ ਦੇਖੋ, ਦੋਨੇ ਚੀਜ਼ਾਂ ਹੀ ਜ਼ਰੂਰੀ ਨੇ, ਕਿਉਂਕਿ ਲੋਕਾਂ ਦੀ ਭਲਾਈ ਬਾਰੇ ਸੋਚਣਾ ਕੋਈ ਮਾੜੀ ਚੀਜ਼ ਨਹੀਂ, ਮਾੜੀ ਚੀਜ਼ ਨਹੀਂ। ਉਸ ਨੂੰ ਜਿਹੜਾ ਉਹ ਸੋਚਣਾ, ਹਾਂ, ਕਦੇ ਵੀ ਇਨਸਾਨੀਅਤ ਦਾ ਐਂਗਲ ਸਮਾਜ ਚ ਮੰਨਫੀ ਨਹੀਂ ਕਰ ਸਕਦੇ। ਇਹ ਤਾਂ ਹੈ। ਹਾਂ, ਉਹਨਾਂ ਨੂੰ ਨਠੱਲੇ ਨਹੀਂ ਬਣਾਉਣਾ, ਉਹਨਾਂ ਨੂੰ ਮੰਗਤੇ ਨਹੀਂ ਬਣਾਉਣਾ, ਉਹਨਾਂ ਨੂੰ ਕੰਮ ਵੀ ਜਿਹੜਾ ਉਹ ਨਾਲ ਜਿਹੜਾ ਉਹ ਕਰਾਉਣਾ ਆ, ਉਹ ਬੈਲੈਂਸ ਜਿਹੜਾ ਉਹ ਬਣਾ ਕੇ ਰੱਖਣਾ ਇਹ ਆ। ਪਰ ਉਹਦੇ ਨਾਲ ਤੁਸੀਂ ਇੱਕ ਰਿਪੋਰਟ ਵਾਂਗੂ 100% ਪ੍ਰਵੀਨ ਇਹਦੇ ਵਿੱਚ ਇਹ ਗੱਲ ਆ, 100% ਜਿਹੜੇ ਇਹਨਾਂ ਦੋਨਾਂ ਦੀ ਆਪਾਂ ਗੱਲ ਕਰਦੇ ਆ, ਸੋਸ਼ਲਿਜ਼ਮ ਤੇ ਕੈਪੀਟਲਿਜ਼ਮ ਜਿਹੜਾ ਦੋਨੋਂ ਆ, 100% ਦੋਨੋਂ ਹੀ ਗੁੱਡ ਨਹੀਂ। ਜਿਹੜੀ ਪੂਰੀ ਦੀ ਪੂਰੀ ਜਿਹੜੀ ਉਹ ਹੋਊਗੀ ਨਹੀਂ ਹੈ, ਕੁਛ ਹਿੱਸਾ ਉਹਦਾ ਹੋ ਸਕਦਾ, ਕੁਛ ਹਿੱਸਾ ਜਿਹੜੇ ਉਹਨਾਂ ਮਾਡਲਸ ਦੇ ਵਿੱਚ ਉਹ ਲੈ ਕੇ ਹੀ ਜਿਹੜਾ ਉਹ ਚੱਲਣਾ ਪੈਣਾ ਆ। ਹਰ ਇੱਕ ਇਨਸਾਨ ਬਹੁਤ ਸਾਰੀਆਂ ਮਸਲਿਆਂ ਦੇ ਉੱਤੇ ਕਿਤੇ ਜਿਹੜੀ ਆ ਉਹ ਵੱਖੋ ਵੱਖਰੀ ਜਿਹੜੀ ਉਹ ਸੋਚ ਰੱਖਦਾ ਆ ਕਿ ਕਈ ਮਾਮਲਿਆਂ ਦੇ ਵਿੱਚ ਉਹਦਾ ਕੰਜ਼ਰਵੇਟਿਵ ਪੱਖ ਹੁੰਦਾ, ਕਈਆਂ ਮਾਮਲਿਆਂ 'ਚ ਉਹਦਾ ਸੈਂਟਰਿਸਟ ਹੋ ਸਕਦਾ, ਕਈਆਂ 'ਚ ਲਿਬਰਲ ਜਿਹੜਾ ਹੋ ਸਕਦਾ। ਜੌਬ ਕ੍ਰੀਏਸ਼ਨਸ ਦੇ ਵਿੱਚ ਜਾਂ ਕਹਿ ਲਓ ਜਿਹਨੇ ਬਿਜ਼ਨਸ ਕਰਨਾ ਆ ਤਾਂ ਉਹਨੂੰ ਲੱਗੂਗਾ ਕਿ ਯਾਰ ਬੈਟਰ ਓਪਰਚੁਨਿਟੀ ਆ ਕੈਪੀਟਲਿਜ਼ਮ ਵਾਲੀ ਜਿਹੜੀ, ਜਦੋਂ ਉਹਦੇ ਹਿੱਤ ਆਉਣਗੇ ਆਪਦੇ, ਜਾਂ ਉਹਨੂੰ ਲੱਗੂਗਾ ਕਿ ਯਾਰ ਮੈਨੂੰ ਫੈਸਿਲਿਟੇਟ ਕੀਤਾ ਜਾਵੇ, ਜਾਂ ਤਾਂ ਉਹ ਸੋਸ਼ਲਿਜ਼ਮ ਵੱਲ ਆਊਗਾ। ਤਾਂ ਇਹ ਮਤਲਬ ਦੋਨਾਂ ਮਾਡਲਸ ਦੇ ਵਿਚਕਾਰ ਜਿਹੜਾ ਇਹ ਇੰਨਾ ਖੱਪਾ ਆ। ਪਰ ਉਹ ਜਿਵੇਂ ਆਪਾਂ ਆਪਾਂ ਹੋਰ ਪਾਸੇ ਚੱਲੇ ਆਪਾਂ ਹੋਰ ਪਾਸੇ ਚੱਲੇ ਵੀ ਇਹ ਤੁਹਾਨੂੰ ਜੋ ਮਰਜ਼ੀ ਕਰੀ ਚੱਲੋ ਆਪਣਾ, ਕਿਉਂਕਿ ਆਪਣਾ ਟੌਪਿਕ ਸੀਗਾ ਅੱਜ ਇਲੈਕਟ੍ਰਿਕ ਕਾਰਸ ਦਾ ਜੀ। 2035 ਦੇ ਵਿੱਚ ਤੁਸੀਂ ਸਾਹ ਲੈਣਾ ਹੈ, ਜਿੱਥੇ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੇ ਸਾਹ ਲੈਣਾ, ਪਾਲਣਾ ਹੈ। ਤੁਹਾਨੂੰ ਅੱਜ ਟੈਂਪਰੇਚਰ ਵੱਧ ਰਿਹਾ ਤੇ ਤੁਹਾਨੂੰ ਉਹ ਦੁਖਦਾ ਹੈ, ਕੱਲ ਨੂੰ ਜੇ ਹੋਰ ਵਧੇਗਾ ਤਾਂ ਉਹ ਕਿੰਨਾ ਦੁਖੇਗਾ। ਤਾਂ ਉਹਦੇ ਲਈ ਤੁਹਾਨੂੰ ਤਿਆਰ ਵੀ ਰਹਿਣਾ ਪੈਣਾ, ਤੇ ਇਹਨੂੰ ਬਚਾਉਣ ਲਈ ਤੁਹਾਨੂੰ ਜ਼ਰੀਏ ਵੀ ਲੱਭਣੇ ਪੈਣਗੇ। ਜੀ ਸਮਾਂ ਹੋ ਗਿਆ ਜੀ ਹੁਣ ਸਮਾਪਤ। ਪ੍ਰੋਗਰਾਮ ਨੂੰ ਇੱਥੇ ਜਿਹੜਾ ਜੀ ਉਹ ਆਪਾਂ ਸਮੇਟਦੇ ਆ। ਇਹ ਫੈਸਲਾ ਕੈਲੀਫੋਰਨੀਆ ਨੇ ਲੈ ਲਿਆ ਆ, ਕਿੱਦਾਂ ਇਹ ਫਾਇਦੇ 'ਚ ਰਹੂਗਾ ਕੈਲੀਫੋਰਨੀਆ ਦੇ ਲਈ, ਕੀ ਹੋਣ ਵਾਲਾ ਆ, ਕੀ ਇਸ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਆਉਣਗੀਆਂ, ਕਿੱਦਾਂ ਸਮੱਸਿਆਵਾਂ ਦੇ ਹੱਲ ਲੱਭੇ ਜਾਣਗੇ। ਇਹ ਤਾਂ ਹੈ ਨਹੀਂ ਵੀ ਇਹ ਕਹਿਤਾ ਤੇ ਅਗਲੇ 2035 'ਚ ਸਾਰਾ ਕੁਝ ਓਦਾਂ ਹੀ ਹੋ ਜਾਣਾ। ਵਿੱਚ ਵਿਚਾਲੇ ਬਹੁਤ ਕੁਛ ਜਿਹੜਾ ਉਹ ਹੋਣਾ ਆ, ਫੇਜ਼ ਆਊਟ ਕਰਨਾ ਆ, ਨਵੀਂ ਚੀਜ਼ ਲੈ ਕੇ ਆਉਣੀ ਆ। ਇਹਦੇ ਵਾਈਡ ਰੀਚਿੰਗ, ਫਾਰ ਰੀਚਿੰਗ ਜਿਹੜੇ ਇਫੈਕਟ ਜਿਹੜੇ ਆ ਭਵਿੱਖ ਤੱਕ ਜਿਹੜੇ ਉਹ ਰਹਿਣ ਵਾਲੇ ਹੈਗੇ ਆ, ਉਹ ਹੁਣ ਦੇਖਣਾ ਪੈਣਾ ਵੀ ਆਪਾਂ ਕਿੱਦਾਂ ਹੋਊਗਾ, ਕਿੱਦਾਂ ਓਵਰਕਮ ਕਰਦੇ ਆ। ਪਬਲਿਕ ਸੈਂਟੀਮੈਂਟ ਆਉਣ ਵਾਲੇ ਸਾਲਾਂ 'ਚ ਕਿੱਦਾਂ ਦਾ ਰਹਿਣ ਵਾਲਾ ਹੈ। ਸਮੇਂ ਸਿਰ ਇਸ ਦੇ ਉੱਤੇ ਆਪਾਂ ਝਾਤਖੋਰੀ ਕਰਦੇ ਰਹਾਂਗੇ। ਬਾਕੀ ਧੰਨਵਾਦ ਸਾਡੇ ਕਾਲਰਸ ਦਾ, ਜਿਨ੍ਹਾਂ ਨੇ ਆਪਣੀ ਵੱਖ-ਵੱਖ ਤਰ੍ਹਾਂ ਦੀ ਰਾਏ ਰੱਖੀ ਤੇ ਉਹਨਾਂ ਦੀ ਰਾਏ ਆਉਣ ਨਾਲ ਕੁਝ ਹੋਰ ਚੀਜ਼ਾਂ ਐਡ ਹੋਈਆਂ। ਇਹ ਸਾਡਾ ਵਿਸ਼ੇਸ਼ ਧੰਨਵਾਦ ਹੈ ਕਾਲਰਸ ਦਾ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਨਾਲੋਂ ਨਾਲ ਆਪਾਂ ਕਈ ਹੋਰ ਪਹਿਲੂਆਂ ਤੋਂ ਵੀ ਇਸ ਚਰਚਾ ਨੂੰ ਜਾਣ ਸਕੇ। ਸ਼ੁਕਰੀਆ ਜੀ ਸਾਰਿਆਂ ਦਾ। ਤੇ ਪ੍ਰਵੀਨ ਜੀ ਮਿਲਦੇ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।